ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 28 अगस्त 2018 13 भादू नानकशाही संमत 550 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਅੱਜ ਸਾਰੇ ਪਾਸੇ ਜਿਸ ਗੱਲ ਦੀ ਚਰਚਾ ਹੈ, ਪੰਜਾਬ ਵਿਧਾਨ ਸਭਾ ਦੇ ਵਿੱਚ ਲਗਭਗ 8 ਘੰਟੇ ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਬਹਿਸ ਚੱਲੀ ਔਰ ਇਸ ਦਾ ਸਿਆਸੀ ਫਾਇਦਾ ਲੈਂਦਿਆਂ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਹਾਕਮ ਧਿਰ ਵੱਲੋਂ ਕਿ ਉਸ ਦਾ ਲਾਈਵ ਟੈਲੀਕਾਸਟ ਹੋਏ। ਉਹ ਅੱਡ-ਅੱਡ ਸੋਰਸਿਸ ਰਾਹੀਂ ਬਹੁਤ ਸਾਰੀਆਂ ਥਾਵਾਂ ਤੇ ਦੇਖਿਆ ਗਿਆ, ਬਾਹਰ ਵੀ ਉਸ ਦੀ ਚਰਚਾ ਹੋਈ ਔਰ ਜਿਹੜਾ ਪਹਿਲਾ ਪ੍ਰਭਾਵ ਬਹੁਤ ਸਾਰੇ ਸਾਡੇ ਈਵਨ ਜਿਹੜੇ ਸੀਜ਼ਨਡ ਜਿਹੜੇ ਨੇ ਆਬਜ਼ਰਵਰ ਉਹਨਾਂ ਦਾ ਵੀ ਸੀ ਕਿ ਅੱਜ ਦੀ ਡਿਬੇਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਿਹੜੀ ਹਾਕਮ ਧਿਰ ਹੈ ਯਾਨੀ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਿਚਲੀ ਕਾਂਗਰਸ ਉਹ ਪੰਥਕ ਪਾਰਟੀ ਬਣ ਗਈ ਹੈ ਔਰ ਜਿਹੜਾ ਅਕਾਲੀ ਦਲ ਜਿਹਦਾ 95 ਸਾਲ ਦਾ ਇਤਿਹਾਸ ਜਿਹੜਾ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਜਿਨ੍ਹਾਂ ਦੀ ਗਲੋਰੀਅਸ ਹਿਸਟਰੀ ਸੀ, ਇਵੇਂ ਨਜ਼ਰ ਆਇਆ ਉਹ ਸਾਰੀ ਡਿਬੇਟ ਚੋਂ ਜਾਂ ਜੋ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੂੰ ਬੇਸ ਬਣਾ ਕੇ ਜਿਸ ਅੰਦਾਜ਼ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ MLAs ਨੇ ਆਪਣੇ ਵਿਚਾਰ ਦਿੱਤੇ, ਉਸ ਤੋਂ ਇਹ ਨਜ਼ਰ ਆਇਆ ਕਿ ਅਕਾਲੀ ਜਿਹੜੇ ਨੇ ਉਹ ਪੰਥ ਨਾਲ ਧਰੋਹ ਕਮਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ, ਸੌਦਾ ਸਾਧ ਨੂੰ ਪ੍ਰੋਟੈਕਟ ਕਰਨ ਵਾਲੇ ਤੇ ਅਖੀਰ ਬਾਦਲ ਪਿਓ ਪੁੱਤਰ ਦੀ ਪੂਰੀ ਰਜ਼ਾਮੰਦੀ ਦੇ ਨਾਲ ਹੀ ਸੁਮੇਧ ਸੈਣੀ ਨੇ ਕੋਟ ਕਪੂਰਾ ਔਰ ਉਸ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਕੀਤੇ। ਉਸ ਦੇ ਵਿੱਚ ਈਵਨ ਲੋਕਲ ਜਿਹੜਾ ਕੋਟ ਕਪੂਰੇ ਦਾ MLA ਮਨਤਾਰ ਸਿੰਘ ਬਰਾੜ ਉਹ ਵੀ ਇਨਵੋਲਵ ਔਰ ਜ਼ਾਹਰ ਹੈ ਸੁਮੇਧ ਸੈਣੀ ਤਾਂ ਹੈ ਹੀ ਸੀ, ਲੇਕਿਨ ਲੋਕਲ ਲੈਵਲ ਦੇ ਉੱਤੇ ਜਿਹੜੇ ਪੁਲਿਸ ਆਫੀਸਰਸ ਉਹਨਾਂ ਨੇ ਵੀ ਜੋ ਬਾਦਲਾਂ ਦਾ ਆਰਡਰ ਸੀ ਉਸ ਨੂੰ ਓਬੇ ਕੀਤਾ। ਹੁਣ ਜ਼ਾਹਰ ਹੈ ਕਿ ਕੁਝ ਹਲਕਿਆਂ ਦੇ ਵਿੱਚ ਬਾਦਲ ਦਲ ਦਾ ਜਿਹੜਾ ਜਲੂਸ ਹੈ ਸਾਰੇ ਨਾਲ ਨਿਕਲਿਆ, ਜਿਹੜਾ ਕਿ ਰਾਈਟਲੀ ਜੋ ਉਹਨਾਂ ਦੀਆਂ ਕਰਤੂਤਾਂ ਨੇ ਉਹੀ ਸਾਹਮਣੇ ਆਈਆਂ ਨੇ ਔਰ ਇਸ ਚੋਂ ਕੁਛ ਦੀ ਹਮਦਰਦੀ ਜਿਹੜੀ ਹੈ ਉਹ ਅਮਰਿੰਦਰ ਵੱਲ ਵੀ ਨਜ਼ਰ ਆਈ ਕਿ ਜੀ ਦੇਖੋ ਉਸਨੇ ਜਿਹੜੀ ਹੈ ਆਪਣੀ ਸਪੀਚ ਦੇ ਵਿੱਚ ਜਿਵੇਂ ਬਾਦਲਾਂ ਨੂੰ ਉਹਨੇ ਕਿਹਾ ਵੀ ਇਹ ਕਾਵਰਡ ਹੈ, ਲਾਇਰ ਹੈ, ਝੂਠਾ ਹੈ ਔਰ ਕਿਹਾ ਵੀ ਹੁਣ ਕਿਉਂਕਿ ਇਹ ਪਿਛਲੇ 5-6-7 ਦਿਨ ਤੋਂ ਹੀ ਇਹ ਖਬਰ ਸੀ ਬਾਦਲ ਜਿਹੜਾ ਵੱਡਾ ਬਾਦਲ ਹੈ ਕਿ ਜੀ ਉਹ ਬਿਮਾਰ ਹੈ, ਉਹਨੇ ਕਿਹਾ ਇਹ ਸਭ ਡਰਾਮੇਬਾਜ਼ ਫੱਫੇ ਕੁੱਟ ਬੰਦਾ ਹੈ ਔਰ ਇਹ ਬਹਾਨੇ ਨਾਲ ਉਹਨੂੰ ਇਹ ਪਤਾ ਸੀ ਕਿ ਵੀ ਹੁਣ ਇਸ ਮੁੱਦੇ ਦੇ ਉੱਤੇ ਕੁਛ ਕਹਿਣਾ ਪੈਣਾ, ਬੋਲਣਾ ਪੈਣਾ ਔਰ ਉਸ ਦੀ ਇਹ ਬਿਮਾਰੀ ਵੀ ਟਕਵੰਜ ਹੈ ਔਰ ਉਹਨੇ ਇਹ ਵੀ ਕਿਹਾ ਕਿ ਕਿਉਂਕਿ ਇਹ ਇਨਸਾਈਡਰ ਸੀ ਕਿਸੇ ਵੇਲੇ ਇੰਦਰਾ ਗਾਂਧੀ ਦੇ ਵੀ ਨੇੜੇ ਰਿਹਾ ਕੈਪਟਨ ਅਮਰਿੰਦਰ, ਫਿਰ ਅਕਾਲੀਆਂ ਦੇ ਵੀ ਔਰ ਜਿਹੜੀਆਂ 17-18 ਮੀਟਿੰਗਸ ਧਰਮਯੁੱਧ ਮੋਰਚੇ ਦੇ ਦੌਰਾਨ ਅਕਾਲੀਆਂ ਦੇ ਨਾਲ ਇੰਦਰਾ ਗਾਂਧੀ, ਨਰਸਿਮਹਾ ਰਾਓ ਜਾਂ ਦੂਸਰੇ ਜਿਹੜੇ ਉੱਚ ਉਹਨਾਂ ਦੇ ਅਧਿਕਾਰੀ ਸੀ ਉਹਨਾਂ ਦੇ ਨਾਲ ਹੁੰਦੀਆਂ ਰਹੀਆਂ, ਉਹਦੇ 'ਚ ਵੀ ਉਹ ਹਿੱਸਾ ਸੀ ਕੈਪਟਨ ਅਮਰਿੰਦਰ ਔਰ ਉਹਨੇ ਕਿਹਾ ਕਿ ਜੀ ਇਹੀ ਦਰਬਾਰ ਸਾਹਿਬ ਤੇ ਘੱਲੂਘਾਰਾ ਕਰਵਾਉਣ ਵਾਲਾ ਵੀ ਹੈ ਔਰ ਇਸ ਨੇ ਜਦੋਂ ਵੀ ਕੋਈ ਗੱਲਬਾਤ ਕਿਸੇ ਕੰਢੇ ਲੱਗਣ ਲੱਗਦੀ ਸੀ ਉਸ ਦੌਰ ਦੇ ਵਿੱਚ ਇਹ ਉਹਨੂੰ ਸੈਬੋਟਾਜ ਕਰ ਦਿੰਦਾ ਸੀ। ਸੋ ਜ਼ਾਹਰ ਹੈ ਵੀ ਇੱਕ ਨਜ਼ਰ ਦੇ ਨਾਲ ਦੇਖਿਆ ਔਰ ਕਿਉਂਕਿ ਬਹੁਤ ਵਾਰ ਸਾਡਾ ਇਹ ਸੁਭਾਅ ਬਣਿਆ ਕਿ ਜਦੋਂ ਅਸੀਂ ਕਿਸੇ ਇੱਕ ਤੋਂ ਖਫਾ ਹੁੰਦੇ ਹੈ ਜਾਂ ਕਿਸੇ ਇੱਕ ਤੋਂ ਜਿਹੜਾ ਉਹ ਤੰਗ ਹੋ ਜਾਂਦੇ
ਫਿਰ ਸਾਨੂੰ ਇਹ ਲੱਗਦਾ ਹੈ ਕਿ ਦੂਜਾ ਭਾਵੇਂ ਥੋੜੀ ਜਿਹੀ ਕੋਈ ਹਮਦਰਦੀ ਦੀ ਗੱਲ ਹੀ ਕਰਦੇ, ਉਹ ਸਾਨੂੰ ਬਹੁਤ ਚੰਗਾ ਲੱਗਣ ਲੱਗ ਜਾਂਦਾ ਹੈ। ਔਰ ਇਸ ਸਭ ਦਾ ਹੀ ਨਤੀਜਾ ਸੀ ਕਿ ਕਿਵੇਂ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲੱਗੀਆਂ, ਕਿਉਂਕਿ ਅਕਾਲੀਆਂ ਦਾ ਕੀ ਰੋਲ ਰਿਹਾ ਹੈ ਇਹਨਾਂ ਸਾਰੇ ਦਹਾਕਿਆਂ ਦੇ ਵਿੱਚ, ਔਰ 10 ਸਾਲ ਦੇ ਅਕਾਲੀ ਰਾਜ ਦੇ ਵਿੱਚ ਕਿਵੇਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਭਰਮਾਰ, ਚਿੱਟੇ ਦਾ ਬਾਦਸ਼ਾਹ, ਇਹ ਸਾਰਾ ਭਣਵਈਆ ਜਿਨ੍ਹਾਂ ਨੇ ਰਲ ਕੇ ਕਿਵੇਂ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਜੀ। ਔਰ ਉਸ ਦੌਰ ਦੇ ਵਿੱਚ ਹੀ ਇਹ ਸੌਦਾ ਸਾਧ, ਇਸ ਬਾਰੇ ਸਾਨੂੰ ਤਾਂ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ, ਔਰ TV 84 ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਹੈ ਕਿ ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਿਟਾਇਰ ਹੋਏ, ਹਾਲਾਂਕਿ ਇੱਕ ਸਮੇਂ 'ਚ ਉਹ ਡਾਇਰੈਕਟਰ ਜਨਰਲ ਜਿਹੜਾ ਇੰਟੈਲੀਜੈਂਸ ਸਨ, ਉਹਨਾਂ ਨੇ TV 84 ਦੇ ਆਪਣੇ ਇੰਟਰਵਿਊ ਦੇ ਵਿੱਚ ਹੀ ਕਿਹਾ ਸੀ ਕਿ ਜਦੋਂ ਮੈਂ ਡਾਇਰੈਕਟਰ ਜਨਰਲ ਇੰਟੈਲੀਜੈਂਸ ਸੀ, ਸੁਖਬੀਰ ਬਾਦਲ ਨੇ ਮੈਨੂੰ ਸੱਦ ਕੇ ਇਹ ਕਿਹਾ ਸੀ ਕਿ ਵੀ ਇਹ ਸੌਦਾ ਸਾਧ ਜਿਹੜਾ ਇਹਨਾਂ ਵੋਟਾਂ ਕਾਂਗਰਸ ਨੂੰ ਪਾਈਆਂ ਨੇ, ਔਰ ਇਹਨਾਂ ਨੂੰ ਇਹਦੇ ਚੇਲਿਆਂ ਨੇ ਇਹਦੇ ਕਹਿਣ ਤੇ ਇਹਨੂੰ ਜ਼ਰਾ ਸਬਕ ਸਿਖਾਉਣਾ, ਔਰ 10ਵੇਂ ਪਾਤਸ਼ਾਹ ਵਰਗਾ ਪੋਸ਼ਾਕ ਪਹਿਰਾਵਾ ਬਣਾ ਕੇ, ਜਿਸ ਨੂੰ ਪੰਜਾਬ ਦੇ ਸ਼ਸ਼ੀ ਕਾਂਤ ਦੇ ਮੁਤਾਬਕ ਏਜੰਸੀਆਂ ਨੇ ਤਿਆਰ ਕਰਵਾਇਆ, ਉਹਨੂੰ ਅੰਦਰ ਤੱਕ ਪਹੁੰਚਾਇਆ ਗਿਆ ਸੀ, ਸਾਰੀ ਸਕੀਮ ਵੀ ਉਸ ਦੇ ਕੰਨਾਂ 'ਚ ਪਾ ਦਿੱਤੀ ਗਈ ਸੀ, ਔਰ ਇੱਕ ਖਾਸ ਫੋਟੋਗ੍ਰਾਫਰ ਜਿਹੜਾ ਪੰਜਾਬ ਦੀ ਇਸ ਇੰਟੈਲੀਜੈਂਸ ਨੇ ਅਰੇਂਜ ਕੀਤਾ ਉਹ ਵੀ ਅੰਦਰ ਸੀ, ਜਿਸ ਨੂੰ 1 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ। ਔਰ ਫਿਰ ਕਿਉਂਕਿ ਸ਼ੱਕ ਉਦੋਂ ਤੋਂ ਹੀ ਸੀ, ਕਿਉਂਕਿ ਅਜੀਤ ਔਰ ਅਜੀਤ ਦਾ ਐਡੀਟਰ ਬਰਜਿੰਦਰ ਸਿੰਘ ਹਮਦਰਦ ਸ਼ੁਰੂ ਤੋਂ ਹੀ ਬਾਦਲ ਪਰਿਵਾਰ ਦੇ ਬਹੁਤ ਨੇੜੇ ਰਿਹਾ। ਇੱਕ ਸਟੇਜ ਤੇ ਬਰਜਿੰਦਰ ਸਿੰਘ ਰਾਜ ਸਭਾ ਲਈ ਚੁਣੇ ਗਏ, ਪਰ ਉਹ ਕਦੇ ਵੀ ਰਾਜ ਸਭਾ ਦੀ ਮੀਟਿੰਗ 'ਚ ਰਾਜ ਸਭਾ 'ਚ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ, ਕਿਉਂਕਿ ਉਹ ਵੇਟ ਕਰਦੇ ਸੀ ਕਿ ਅਜੇ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਸੀ, ਜਿਨ੍ਹਾਂ ਦੇ ਵਿੱਚ ਸੁਖਬੀਰ ਬਾਦਲ ਨਹੀਂ ਸੀ ਜਿੱਤ ਸਕਿਆ, ਔਰ ਨਤੀਜੇ ਦੇ ਤੌਰ ਤੇ ਫਿਰ ਉਹ ਰਾਜ ਸਭਾ ਦਾ ਮੈਂਬਰ ਉਹਨੂੰ ਬਣਾਇਆ ਗਿਆ ਸੀ। ਬਲਜਿੰਦਰ ਸਿੰਘ ਨੇ ਆਪਣੀ ਸੀਟ ਛੱਡੀ ਸੀ। ਸੋ ਉਹ ਜਿਹੜੀ ਈਵਨ ਸੌਦਾ ਸਾਧ ਨੇ ਜਿਹੜੀ ਆਪਣੇ ਇਹ ਕਰਤੂਤ ਵੀ ਕੀਤੀ, ਆਪਣੇ ਸਮਸਤਪੁਰ ਡੇਰੇ 'ਚ ਬਠਿੰਡੇ ਦੇ ਨੇੜੇ ਜਾਮੇ ਇਨਸਾਨ ਤਿਆਰ ਕਰਨ ਦੇ ਨਾਂ ਥੱਲੇ, ਉਸ ਦੀ ਜਿਹੜੀ ਪਿਕਚਰ ਦੇ ਨਾਲ ਫੁੱਲ ਐਡਵਰਟਾਈਜ਼ਮੈਂਟ ਹੈ ਕਿ ਵੀ ਉਹਨੇ ਹੁਣ ਜਾਮੇ ਇਨਸਾਨ ਬਣ ਗਏ, ਸਾਰੇ ਸੌਦਾ ਸਾਧ ਦੇ ਚੇਲੇ ਆਪਣੇ ਨਾਂ ਨਾਲ ਇਨਸਾਨ ਲਿਖਣਗੇ, ਔਰ ਵੱਡਾ ਇੱਕ ਕੜਾਏ ਦੇ ਵਿੱਚ ਉਹ ਜਿਹੜਾ ਸ਼ਰਬਤ ਹੈ ਉਹਨੂੰ ਅੰਮ੍ਰਿਤ ਕਹਿ ਕੇ, ਔਰ ਉਹਦਾ ਉਸ ਕਿਸਮ ਦਾ, ਔਰ ਅਜੀਤ ਦੇ ਵਿੱਚ ਉਸ ਦਾ ਫੁੱਲ ਫਲੈਜਡ ਹਥਿਆਰ ਜਿਹੜਾ ਇਸ਼ਤਿਹਾਰ ਦਾ ਲੱਗਣਾ, ਇਸ ਤੋਂ ਇਲਾਵਾ ਇੰਡੀਅਨ ਐਕਸਪ੍ਰੈਸ ਔਰ ਹੋਰ ਅਖਬਾਰਾਂ 'ਚ ਵੀ। ਪਰ ਜਦੋਂ ਅਜੀਤ ਵਰਗਾ ਜਿਹੜਾ ਸਿੱਖ ਅਖਬਾਰ ਹੈ ਉਹਨੂੰ ਕੈਰੀ ਕਰਦਾ ਸੀ, ਸੋ ਜ਼ਾਹਰ ਹੈ ਕਿ ਇਹ ਪਹਿਲੀ ਸਟੇਜ ਦੇ ਉੱਤੇ ਹੀ ਇਹ ਗੱਲ ਨਜ਼ਰ ਆਈ ਕਿ ਵੀ ਇਹ ਤਾਂ ਇਹਨਾਂ ਦੀ ਮਰਜ਼ੀ ਦੇ ਨਾਲ ਹੀ ਹੋਇਆ, ਔਰ ਸ਼ਸ਼ੀ ਕਾਂਤ ਨੇ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸਪਿਲ ਦਾ ਬੀਨਸ, ਕਿ ਉਸਨੇ ਸੱਚ ਵੀ ਜ਼ਾਹਰ ਕੀਤਾ। ਔਰ ਫਿਰ ਬਹੁਤ ਸਾਰੇ ਪਾਰਟ ਜਿਹੜੇ ਕਿ ਹੁਣ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿੱਚ ਜਸਟ ਤੁਸੀਂ ਕਹੋ ਕਿ ਜੀ ਉਹਨੂੰ ਇੱਕ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਲਿਆਂਦਾ ਗਿਆ, ਹਾਲਾਂ ਉਹਦੇ 'ਚ ਵੀ ਮੈਨੂੰ ਲੱਗਦਾ ਹੈ ਵੀ ਬਹੁਤ ਕੁਝ ਜਿਹੜਾ ਹੈ ਉਹ ਸਾਹਮਣੇ ਸ਼ਾਇਦ ਨਹੀਂ ਆਇਆ, ਜਾਂ ਜਿਹੜੇ ਆਏ ਵੀ ਫੈਕਟ ਉਹਨਾਂ ਤੋਂ ਵੀ ਉਹਨਾਂ ਨੂੰ ਮੁਕਰਾਉਣ ਦੀ, ਜਿਵੇਂ ਗੁਰਮੁਖ ਸਿੰਘ ਜਿਹੜਾ ਹੁਣ ਮੀਤ ਜਿਹੜਾ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਦਾ ਲਾਇਆ ਗਿਆ, ਉਹਦਾ ਭਰਾ ਹਿੰਮਤ ਸਿੰਘ ਜਿਵੇਂ ਮੁਕਰੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰਾ ਹੀ ਜਿਸ ਨੇ ਪੰਜਾਬ ਦੇ ਵਿੱਚ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਨ ਦੀ ਲਾਈਨ ਤੋਂ ਵੀ ਪਹਿਲਾਂ 47 ਤੋਂ ਬਾਅਦ ਇੱਕ ਨੀਤੀ ਜਿਹੜੀ ਕਿ ਸਿੱਖਾਂ ਦੇ ਜਾਂ ਸਿੱਖ ਧਰਮ ਦੇ 2 ਪਿੱਲਰ, ਜਿਸ ਨੂੰ ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਕਵਾਂਗੇ, ਔਰ ਇਹ ਇਸ ਤਰੀਕੇ ਦੇ ਨਾਲ ਇੰਟਰਵਾਈਨਡ ਨੇ, ਇੱਕ ਦੂਜੇ ਦੇ ਨਾਲ ਬੱਝੇ ਹੋਏ ਨੇ। ਗ੍ਰੰਥ ਤੋਂ ਬਿਨਾਂ ਜਿਹੜਾ ਉਹ ਪੰਥ ਦੀ ਕੋਈ ਹੋਂਦ ਨਹੀਂ ਹੈ, ਔਰ ਪੰਥ ਦੀ ਹੋਂਦ ਹੀ ਜਿਹੜੀ ਆ ਉਹ ਗ੍ਰੰਥ ਦੀ ਜਿਹੜੀ ਮਾਨਵ ਕਲਿਆਣਕਾਰੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ ਉਸ ਨੂੰ ਕਾਇਮ ਰੱਖਦੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ 18ਵੀਂ ਸਦੀ ਦੇ ਵਿੱਚ ਵੀ ਔਰ ਉਸ ਤੋਂ ਪਹਿਲਾਂ ਰਾਦਰ ਵੀ ਜਿਸ ਪੀਰੀਅਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਹੋਣ ਦੇ ਵਿੱਚ ਆਈ 1604 ਈਸਵੀ ਦੇ ਵਿੱਚ, ਉਦੋਂ ਵੀ ਇਹ ਸ਼ੱਕ ਬਿਲਕੁਲ ਸਪਸ਼ਟ ਸੀ ਵੇਲੇ ਦੇ ਹਾਕਮਾਂ ਦੇ ਉੱਤੇ ਕਿ ਉਹਨਾਂ ਨੇ ਉਹ ਪ੍ਰਿਥੀਆ ਦੀ ਔਲਾਦ ਮਿਹਰਬਾਨ ਹੋਏ ਜਾਂ ਹੋਰ ਇਸ ਕਿਸਮ ਦੇ ਜਾਲੀ ਲੋਕਾਂ ਰਾਹੀਂ ਜਿਹੜਾ ਉਹ ਬਾਣੀ ਦੇ ਬਰਾਬਰ ਬਾਣੀ ਰਚਨੀ ਸ਼ੁਰੂ ਕਰਵਾ ਕੇ ਉਸ ਦੇ ਨਾਲ ਨਾਨਕ ਪਦ ਲਾ ਕੇ, ਨਾਨਕ ਸ਼ਬਦ ਲਾ ਕੇ
ਉਸ ਨੂੰ ਉਹ ਆਪਣਾ ਸੌਦਾ ਵੇਚ ਰਹੇ ਸੀ। ਜੀ ਔਰ ਇਸ ਚੋਂ ਹੀ ਆਦ ਬੀੜ ਦਾ ਜਿਹੜਾ ਉਹ ਕਨਸੈਪਟ ਬੜਾ ਕਲੀਅਰਲੀ ਸਾਹਮਣੇ ਆਇਆ ਜਦੋਂ ਮੁਕੰਮਲ ਵੀ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਜਿੱਥੇ ਡਿਫਰੈਂਟ ਹੋਰ ਰੀਜ਼ਨ ਵੀ ਜਿਹੜੇ ਕਿ ਤੌਜ਼ਕੇ ਜਹਾਂਗੀਰੀ ਦੇ ਵਿੱਚ ਜ਼ਾਹਰ ਨੇ ਉਹ ਸਾਹਮਣੇ ਆਏ, ਲੇਕਿਨ ਇਸ ਬਾਣੀ ਦਾ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਣਾ ਜਿਸ ਨੂੰ ਕਿ ਬ੍ਰਾਹਮਣਵਾਦ ਨੇ ਵੀ ਇੱਕ ਬਹੁਤ ਵੱਡਾ ਚੈਲੰਜ ਸਮਝਿਆ, ਕਿਉਂਕਿ ਉਹਨਾਂ ਦੇ ਸਾਹਮਣੇ ਤਾਂ ਜਿਹੜਾ 4 ਵੇਦ ਨੇ ਉਹੀ ਬ੍ਰਹਮਾ ਦੇ ਮੁਖ ਚੋਂ ਨਿਕਲੇ ਨੇ, ਉਹੀ ਦੈਵੀ ਜਿਹੜਾ ਉਹ ਇਲਹਾਮ ਹੈ, ਔਰ ਉਸ ਤੋਂ ਬਿਨਾ ਹੋਰ ਕੁਝ ਵੀ ਜਿਹੜਾ ਹੈ ਉਹ ਉਹਨਾਂ ਨੂੰ ਉਹਨਾਂ ਨੇ ਕਦੇ ਟੋਲਰੇਟ ਨਹੀਂ ਸੀ ਕੀਤਾ ਜਾਂ ਨਹੀਂ ਕਰਨਾ। ਔਰ ਇਸ ਦੇ ਉਲਟ ਜਦੋਂ ਕਿ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਜਾਂ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ, ਜਦੋਂ ਉਸ ਇਲਹਾਮ ਦੀ ਜਿਹੜੀ ਉਸ ਦੀ ਟੈਸਟੀਮਨੀ ਬਾਣੀ ਦੇ ਰੂਪ ਦੇ ਵਿੱਚ ਆਦ ਗ੍ਰੰਥ ਦੇ ਰੂਪ ਸਾਹਮਣੇ ਆਈ, ਔਰ ਗੁਰੂ ਅਰਜਨ ਸਾਹਿਬ ਨੇ ਉਸ ਦੇ ਅੱਗੇ ਸਿਰ ਝੁਕਾ ਕੇ ਫਰਮਾਇਆ ਪੋਥੀ ਪਰਮੇਸ਼ਰ ਕਾ ਥਾਨ, ਕਿ ਇਸ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ, ਕਿ ਇਹ ਰੱਬ ਹੈ, ਇਸ ਦੇ ਵਿੱਚ ਇਸ ਨੂੰ ਰੱਬ ਦਾ ਮੁਕਾਮ ਹਾਸਲ ਹੈ। ਸੋ ਜ਼ਾਹਿਰ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਔਰ 10ਵੇਂ ਪਾਤਸ਼ਾਹ ਨੇ ਤਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ। ਸੋ ਜਦੋਂ ਸਾਡਾ ਸਿਰ ਝੁਕਦਾ ਹੈ, ਨਾ ਉਹ ਰੁਮਾਲਿਆਂ ਦੇ ਲਈ ਹੁੰਦਾ ਹੈ, ਨਾ ਉਹ ਸਿਆਹੀ ਹੁੰਦੀ ਹੈ, ਨਾ ਉਹ ਕਾਗਜ਼ ਹੁੰਦਾ ਹੈ, ਉਹ ਤੁਰਕੀ ਬਾਣੀ ਦਾ ਕਨਸੈਪਟ ਹੈ, ਉਸ ਸ਼ਬਦ ਦਾ ਕਨਸੈਪਟ ਹੈ, ਜਿਹੜਾ ਇਲਹਾਮ ਹੈ, ਜਿਹੜਾ ਕਿ ਗੁਰੂ ਸਾਹਿਬਾਨ ਦੇ ਰਾਹੀਂ, ਭਗਤ ਜਨਾਂ ਰਾਹੀਂ, ਭੱਟਾਂ ਰਾਹੀਂ ਜਿਨ੍ਹਾਂ ਸਭ ਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਥਾਂ ਦਿੱਤੀ। ਸੋ ਜ਼ਾਹਿਰ ਹੈ ਕਿ ਜਦੋਂ ਸਾਡੇ ਕੋਲ ਇਹ ਇਲਾਹੀ ਬਾਣੀ ਦਾ ਗ੍ਰੰਥ ਸਾਡੇ ਕੋਲ ਸੀ, ਹਕੂਮਤ ਨੇ ਉਹ ਭਾਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਸਫ਼ਰ ਸ਼ੁਰੂ ਹੁੰਦਾ ਤੇ ਫਿਰ ਜਦੋਂ ਮੁਕੰਮਲ ਬੀੜ 10ਵੇਂ ਪਾਤਸ਼ਾਹ ਦੀ ਜਦੋਂ ਦਮਦਮੀ ਬੀੜ ਜਿਸ ਨੂੰ ਕਹਿੰਦੇ ਆ, ਜਿਸ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਸ਼ਾਮਲ ਕੀਤੀ ਗਈ। ਸੋ ਉਸ ਸਾਰੇ ਪੀਰੀਅਡ 'ਚ ਔਰ ਖਾਲਸਾ ਪੰਜ ਕਕਾਰੀ ਰੂਪ ਦਾ ਉਸ ਦਾ ਰਾਖਾ, ਤੇ ਫਿਰ ਦੋਨੋਂ ਹੀ ਚੀਜ਼ਾਂ, ਔਰ ਇਹ ਜਿਹੜੇ ਉਸ ਪੀਰੀਅਡ ਦੇ ਵਿੱਚ ਵੀ ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ ਅਸੀਂ ਦੇਖਦੇ ਹਾਂ ਕਿ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਹੈ, ਔਰ ਇਹ ਸਾਡੀ ਰਵਾਇਤ ਦੱਸਦੀ ਹੈ ਕਿ ਉਸ ਦੌਰ ਦੇ ਵਿੱਚ ਹੀ ਜਿਹੜੀ ਦਮਦਮੀ ਬੀੜ ਮੂਲ ਰੂਪ ਦੇ ਵਿੱਚ 10ਵੇਂ ਪਾਤਸ਼ਾਹ ਨੇ ਲਿਖਵਾਈ, ਭਾਈ ਮਨੀ ਸਿੰਘ ਜੀ ਨੇ ਲਿਖੀ, ਉਹ ਉਸ ਵੇਲੇ ਅਬਦਾਲੀ ਔਰ ਉਸ ਦੇ ਕਬਜ਼ੇ 'ਚ ਆਈ ਜਾਂ ਕਿਵੇਂ ਹੋਇਆ, ਇਹ ਇੱਕ ਵੱਖਰੀ ਡਿਬੇਟ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ, ਹਾਲਾਂਕਿ ਉਦੋਂ ਤੱਕ ਬਹੁਤ ਸਾਰੇ ਉਤਾਰੇ ਹੋ ਚੁੱਕੇ ਸਨ, ਇਸ ਕਰਕੇ ਅੱਜ ਸਾਡੇ ਕੋਲ ਮੂਲ ਰੂਪ ਦੇ ਵਿੱਚ ਆਦ ਬੀੜ ਦਾ ਹੀ ਉਹ ਹੈ ਜਿਸ ਨੂੰ ਅਸੀਂ ਹੁਣ ਤਾਂ ਪ੍ਰਿੰਟਿੰਗ ਪ੍ਰੈਸਿਸ ਆ ਗਈਆਂ 19ਵੀਂ ਸਦੀ ਦੇ ਵਿੱਚ, ਪਹਿਲਾਂ ਹੱਥ ਲਿਖਤ ਉਤਾਰੇ ਸਨ। ਔਰ ਜ਼ਾਹਿਰ ਹੈ ਵੀ ਇਹ ਜਿਹੜਾ ਕਨਸੈਪਟ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਖਿਲਵਾੜ ਕਰਨ ਜਾਂ ਉਸ ਦੇ ਬਰਾਬਰ ਕੁਝ ਕਰਨ ਦੀ ਗੱਲ ਆਈ, ਉਸ ਨੂੰ ਵੀ ਪੰਥ ਨੇ ਇਵੇਂ ਹੀ ਕਿ ਭਾਈ ਇਹ ਸਾਡੇ ਗੁਰੂ, ਕਿਉਂਕਿ 10ਵੇਂ ਪਾਤਸ਼ਾਹ ਨੇ ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਗੁਰੂ ਰੂਪ ਜਾਗਤ ਜੋਤ ਗੁਰੂ, ਐਟਰਨਲ ਗੁਰੂ, ਸ਼ਬਦ ਗੁਰੂ ਦੇ ਰੂਪ। ਔਰ ਜਦੋਂ ਪੰਥ ਦੇ ਉੱਤੇ ਇਸ ਕਿਸਮ ਦੇ ਮਾਰੂ ਹਮਲੇ ਹੋਏ, ਸਿਰਾਂ ਦੇ ਮੁੱਲ ਪਏ, ਔਰ ਜਦੋਂ ਅਸੀਂ ਵੱਡੇ ਘੱਲੂਘਾਰੇ ਦੀ ਗੱਲ ਕਰਦੇ ਕਿ ਇੱਕ ਦਿਨ ਵਿੱਚ ਲਗਭਗ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਅਬਦਾਲੀ ਦੀਆਂ ਫੌਜਾਂ ਦੇ ਹੱਥਾਂ 'ਚ ਜਿਹੜਾ ਲਗਭਗ 40 ਤੋਂ 50,000 ਸਿੰਘ ਸਿੰਘਣੀਆਂ ਸ਼ਹੀਦ ਹੋਏ, ਜਿਹੜੇ ਸਰਵਾਈਵ ਕੀ, ਜਿਹੜੇ ਉਸ ਵੇਲੇ ਦੀ ਲਗਭਗ ਅੱਧੀ ਸਿੱਖ ਕੌਮ ਸੀ, ਜਿਹੜੇ ਬਚੇ ਸਰਵਾਈਵ ਵੀ ਕੀਤੇ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਥੱਲੇ, ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਸ ਦੇ ਸਰੀਰ ਦੇ ਉੱਤੇ ਕੋਈ ਜ਼ਖਮ ਨਾ ਹੋਏ, ਕੋਈ ਸੱਟ ਨਾ ਲੱਗੀ ਹੋਏ। ਔਰ ਜਦੋਂ ਅਸੀਂ ਅੱਜ ਇਸ ਗੱਲ ਨੂੰ ਕਰ ਰਹੇ ਹਾਂ, ਔਰ ਜਦੋਂ ਇਸ ਜਿਹੜੀ ਡਿਬੇਟ ਜਿਸ ਨੂੰ ਮੈਂ ਹੈਡਲਾਈਨ ਦੇ ਵਿੱਚ ਐਮਟੀ ਡਿਬੇਟ ਕਿਹਾ ਜਾਂ ਐਮਟੀ ਰੈਟਰਿਕ ਕਿਹਾ ਕਿ ਸਿਰਫ ਜਿਸ ਨੂੰ ਕਹਿੰਦੇ ਨੇ ਕਿ ਵੀ ਜ਼ਬਾਨੀ ਕਲਾਮੀ ਗੱਲ ਹੈ, ਤੇ ਫਿਰ ਸਾਨੂੰ ਇਹ ਸਮਝਣਾ ਪਏਗਾ ਵੀ ਇਹ ਸਾਰੀ ਗੇਮ ਜਿਹਦੇ 'ਚ ਕਦੇ ਕਾਂਗਰਸ ਉੱਤੇ, ਕਦੇ ਅਕਾਲੀ ਉੱਤੇ, ਵਿੱਚੋਂ ਆਮ ਆਦਮੀ ਨਿਕਲ ਆਈ, ਫਿਰ ਇਹ ਸਾਰਾ ਵੀ ਇਸ ਸਾਰੇ ਦੇ ਬਿਹਾਈਂਡ ਕੀ ਹੈ, ਕਿਉਂਕਿ ਮੀਡੀਆ ਭਰਿਆ ਹੋਇਆ ਅੱਜ ਸਾਰੇ, ਜਿਹੜਾ ਵੀ ਅਖਬਾਰ ਚੁੱਕੋਗੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਦੂਜੇ ਤੀਜੇ। ਸੋ ਮੈਂ ਉਸ ਡਿਟੇਲ ਨਾਲੋਂ ਮੇਰਾ ਹਮੇਸ਼ਾ ਇਹ ਨਜ਼ਰੀਆ ਹੁੰਦਾ ਕਿ ਗੱਲ ਦੀ ਤਹਿ 'ਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵੀ ਇਹ ਖੇਡ ਕੀ ਹੈ। ਜਿਵੇਂ
ਸੰਤੋਖ ਸਿੰਘ ਦੇ ਮੁੰਡੇ ਜਿਹੜਾ ਜਿਸ ਨੇ ਜੀਕੇ ਮਨਜੀਤ ਨੇ ਜਿਸ ਕਿਸਮ ਦਾ ਇਹ ਸਾਰਾ ਮੈਲੋ ਡਰਾਮਾ ਕੀਤਾ, ਅਸੀਂ ਕੱਲ ਉਸ ਦੇ ਉੱਤੇ ਇੱਕ ਸੈਗਮੈਂਟ ਕੀਤਾ, ਸਾਡੇ ਹਜ਼ਾਰਾਂ ਦਰਸ਼ਕਾਂ ਨੇ ਇਸ ਨੂੰ ਲਾਈਵ ਵੀ ਦੇਖਿਆ, ਬਾਅਦ ਚ ਵੀ 15,000 ਤੋਂ ਜ਼ਿਆਦਾ ਜਿਹੜੇ ਨੇ ਉਸ ਦੇ ਉੱਤੇ ਵਿਊਅਰ, hundreds of comments, hundreds of shares, ਔਰ ਉਹਨਾਂ ਸਾਰਿਆਂ ਨੂੰ ਇਹ ਜਿਹੜਾ ਖਾਸ ਤੌਰ ਤੇ ਅਸੀਂ ਸਮਝਦੇ ਹਾਂ ਵੀ ਜਿਸ ਨੂੰ ਸਾਡੇ ਸੂਝਵਾਨ ਦਰਸ਼ਕ ਐਡਮਾਇਰ ਕਰਦੇ ਨੇ ਕਿ ਗੱਲ ਦੀ ਤਹਿ ਤੱਕ ਜਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼, ਹੋ ਸਕਦਾ ਉਹਦੇ ਚ ਅਸੀਂ ਵੀ ਗਲਤ ਹੋਈਏ ਕਈ ਵਾਰ, ਲੇਕਿਨ ਫਿਰ ਵੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਿਰਫ ਇਹ ਨਾ ਦੇਖੋ ਕਿ ਸਾਹਮਣੇ ਕੀ ਹੈ, ਇਸ ਦੇ ਬਿਹਾਈਂਡ ਕੀ ਹੈ। ਜੀ ਔਨ ਦਾ ਵਾਲ ਤਾਂ ਸਾਰੇ ਪੜ੍ਹਦੇ ਨੇ, ਜਿਹਨੂੰ ਕਹਿੰਦੇ ਜੀ ਕੰਧ ਤੇ ਲਿਖਿਆ ਪੜ੍ਹੋ, ਉਹ ਤਾਂ ਜਿਹੜਾ 5ਵੀਂ ਪਾਸ ਹੈ ਉਹਨੇ ਵੀ ਪੜ੍ਹ ਲੈਣਾ। ਇਹ ਵੀ ਦੇਖੋ ਕਿ ਬਿਟਵੀਨ ਦਾ ਲਾਈਨਸ ਕੀ ਹੈ, ਇਹ ਵੀ ਦੇਖੋ ਕਿ ਬਿਹਾਈਂਡ ਦਾ ਵਾਲ ਕੀ ਲਿਖਿਆ ਹੈ, ਤੇ ਇਸ ਸਭ ਦੇ ਬਾਵਜੂਦ ਅਣਲਿਖਿਆ ਕੀ ਹੈ। ਜਦੋਂ ਅਸੀਂ ਸਟੋਰੀ ਮੁਕੰਮਲ ਕਰਨੀ ਹੈ, ਜੇ ਅਣਲਿਖਿਆ, ਬਿਹਾਈਂਡ ਦਾ ਰਾਈਟਿੰਗ, ਬਿਟਵੀਨ ਦਾ ਲਾਈਨਸ, ਇਹ ਸਾਰੇ ਨਹੀਂ ਦੇਖੋਗੇ, ਕੰਧ ਤੇ ਲਿਖਿਆ ਤਾਂ ਜਿਹੜਾ ਉਹ ਤਾਂ ਡਿਸੈਪਸ਼ਨ ਹੁੰਦੀ ਹੈ। ਔਰ ਇਹ ਦੁਨੀਆ ਭਰ ਦੇ ਵਿੱਚ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ, ਉਹ ਮਸਾਦ ਹੋਏ, ਇੰਡੀਆ ਦੀ ਰਾ ਹੋਏ, ਉਹ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਉਹ ਤਾਂ ਡਿਸੈਪਸ਼ਨ ਕ੍ਰੀਏਟ ਹੀ ਇਸ ਲਈ ਕੀਤੀ ਜਾਂਦੀ ਹੈ ਕਿ ਬਹੁਤ ਸਾਰੇ ਜਿਹੜੇ ਗਲੀਬਲ ਔਰ ਵਲਰੇਬਲ ਔਰ ਸਿੱਖਾਂ ਵਰਗੇ ਐਮੋਸ਼ਨਲ ਕੌਮ ਦੇ ਲੋਕ ਨੇ ਉਹ ਉਸ ਦੇ ਵਿੱਚ ਖਿੱਚੇ ਚਲੇ ਜਾਂਦੇ ਨੇ, ਔਰ ਏਜੰਸੀਆਂ ਜਿਹੜੀਆਂ ਨੇ ਉਹ ਆਪਣੀ ਖੇਡ ਖੇਡਦੀਆਂ। ਸੋ ਜ਼ਾਹਰ ਹੈ ਵੀ ਜਿਹੜਾ ਚੈਲੰਜ ਉਦੋਂ ਵੱਡੇ ਘੱਲੂਘਾਰੇ ਤੋਂ ਬਾਅਦ, ਜਦੋਂ ਕਿ ਕੌਮ ਦਾ ਇੱਕ ਹਿੱਸਾ ਤਬਾਹ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਉਸ ਦਾ ਬੇਅਦਬ ਹੋਣ ਦਾ ਡਰ, ਔਰ ਕੁੱਲ ਮਿਲਾ ਕੇ ਉਸ ਕਿਸਮ ਦਾ ਇਹ ਜਾਲੀਪੁਣਾ ਜਿਹੜਾ ਕੋਈ ਮੀਣੇ, ਕੋਈ ਮਸੰਦ, ਕੋਈ ਧੀਰ ਮਲੀਏ, ਕੋਈ ਰਾਮ ਰਾਈਏ ਹਕੂਮਤਾਂ ਨੇ ਖੜੇ ਕੀਤੇ ਹੋਏ ਸੀ। ਔਰ ਉਸ ਟ੍ਰੈਜਡੀ ਦੀ ਸ਼ਾਮ ਜਦੋਂ ਰਹਿਰਾਸ ਦੇ ਦੀਵਾਨ ਤੋਂ ਬਾਅਦ ਦੁਸ਼ਮਣ ਦੇ ਘੇਰੇ ਤੋਂ ਪੰਥ ਬਾਹਰ ਨਿਕਲ ਗਿਆ, ਔਰ ਜਿਹੜੇ ਜ਼ਖਮੀ ਹੋਏ ਜਿਨ੍ਹਾਂ ਦੇ ਸਰੀਰਾਂ ਚੋਂ ਖੂਨ ਨਿਚੜ ਰਿਹਾ ਸੀ, ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ ਵੀ 22 ਫੱਟ ਸਨ, ਜਿਹੜੀ ਅਰਦਾਸ ਉਸ ਸ਼ਾਮ ਅਰਦਾਸੀਏ ਸਿੰਘ ਨੇ ਕੀਤੀ, ਉਹ ਅੱਜ ਵੀ ਜਦੋਂ ਅਸੀਂ ਅੱਜ ਇਹ ਅਸੈਂਬਲੀ ਡਿਬੇਟ ਹੋਏ, ਪੰਜਾਬ 'ਚ ਸਾਡੀ ਕੌਮ ਦੀ ਜੋ ਦੁਰਗਤ ਬਣੀ ਹੋਈ ਆ ਉਹ ਹੋਏ, ਔਰ ਬਾਹਰ ਉਹ ਜੀਕੇ ਜਾਂ ਕੱਲ ਨੂੰ ਕੋਈ ਹੋਰ ਪੀਕੇ, ਕੋਈ ਹੋਰ ਆ ਜਾਏ ਐਮਕੇ, ਇਹ ਸਾਰਿਆਂ ਨੂੰ ਜੇ ਸਮਝਣਾ ਹੈ ਤੇ ਫਿਰ ਉਹ ਅਰਦਾਸ ਦੇ ਸ਼ਬਦ ਸਨ, ਅਕਾਲ ਪੁਰਖ ਵਾਚਕ ਅਰਦਾਸ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। हे ਅਕਾਲ ਪੁਰਖ ਬੌੜੀ ਕਰੋ, ਜੇ ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸਾਂਝਾ ਭਰਿਆ ਸੁਨੇਹਾ ਕੁੱਲ ਆਲਮ ਤੱਕ ਪਹੁੰਚ ਸਕੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੌਣ ਕਰੇਗਾ। ਸੋ ਜ਼ਾਹਰ ਹੈ ਕਿ ਜਿਨ੍ਹਾਂ ਹਾਕਮਾਂ ਦੇ ਕੋਲ 47 ਦੇ ਵਿੱਚ 1000 ਸਾਲ ਦੀ ਗੁਲਾਮੀ ਤੋਂ ਬਾਅਦ ਪਾਵਰ ਆਈ, ਉਹਨਾਂ ਨੇ ਪੰਥ ਔਰ ਗ੍ਰੰਥ ਨੂੰ ਸਾਈਮਲਟੇਨੀਅਸਲੀ ਟਾਰਗੇਟ ਕੀਤਾ। ਕ੍ਰਿਮੀਨਲ ਟ੍ਰਾਈਬ ਐਲਾਨਣਾ 10 ਅਕਤੂਬਰ 1947 ਨੂੰ ਜ਼ਰਾਇਮ ਪੇਸ਼ਾ ਕਬੀਲਾ, ਇਹ ਪੰਥ ਦੇ ਖਿਲਾਫ ਜਿਹੜੀ ਹੈ ਇਸ ਹਕੂਮਤ ਦੀ, ਇਸ ਨਵੀਂ ਜਿਹੜੀ ਸਰਕਾਰ ਬਣੀ ਨਹਿਰੂ ਦੀ, ਉਸ ਦਾ ਜਿਹੜਾ ਉਹ ਐਲਾਨਨਾਮਾ ਸੀ। ਔਰ ਅਸੀਂ ਦੇਖਦੇ ਹਾਂ ਕਿ ਇਹ 37 ਸਾਲਾਂ ਦੇ ਵਿੱਚ ਜਿਹਨੂੰ ਜ਼ਰਾਇਮ ਪੇਸ਼ਾ ਕਹਿ ਕੇ ਡਿਪਟੀ ਕਮਿਸ਼ਨਰ ਰਾਹੀਂ ਕ੍ਰਸ਼ ਕਰਾਉਣ ਦੀ ਲਾਈਨ ਸੀ, 37 ਸਾਲਾਂ ਬਾਅਦ ਉਸ ਕੌਮ ਦਾ ਸਭ ਤੋਂ ਮੁਕੱਦਸ ਥਾਂ, ਪ੍ਰਾਣ ਪਿਆਰਾ ਹਰਮੰਦਰ ਔਰ ਸਾਡਾ ਮੀਰੀ ਤੇ ਪੀਰੀ ਦਾ ਉਹ ਜਿਹੜਾ ਸੰਗਮ, ਜਿਹੜਾ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜਿਸ ਦੇ ਵਿੱਚ ਪਹਿਲੀ ਢਾਡੀ ਵਾਰ ਭਾਈ ਨੱਥੇ ਅਬਦੁੱਲੇ ਨੇ ਜਿਹੜੀ ਹੈ ਉਹ ਗਾਈ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਲਾਈਨਸ ਡਰਾ ਕਰ ਦਿੱਤੀਆਂ ਸੀ ਕਿ ਜੇ ਅਜ਼ਮਤ ਕਾਇਮ ਰੱਖਣੀ ਹੈ ਤੇ ਫਿਰ ਰਾਜ ਦੀ ਗੱਲ, ਤੇ ਰਾਜ ਤਲਵਾਰ ਦੇ ਨਾਲ ਜੁੜਿਆ ਹੋਇਆ ਹੈ, ਰਾਜ ਤੁਹਾਡੀ ਪਾਵਰ ਦੇ ਨਾਲ, ਕਉ ਕਿਸੀ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੋ ਜ਼ਾਹਰ ਹੈ ਕਿ ਉਸ ਰਾਜਯੋਗ ਦੇ ਪੰਥ ਦੀ ਗੱਲ ਮੀਰੀ ਪੀਰੀ ਦੇ ਰੂਪ 'ਚ ਅਕਾਲ ਤਖਤ ਦੇ ਉੱਤੇ, ਜਿਹੜਾ ਕਿ ਉਹ ਸੋਵਰਨਿਟੀ ਦਾ ਤਖਤ, ਅਕਾਲ ਦਾ ਥਰੋਨ ਆਫ ਦਾ ਇਮੋਰਟਲ। ਔਰ ਇਹੀ ਕਾਰਨ ਹੈ ਕਿ ਰਿਪੀਟਡਲੀ ਜਿਸ ਹਕੂਮਤ ਨੇ
ਸਿੱਖੀ ਦਾ ਖਾਤਮਾ ਕਰਨ ਦਾ ਏਜੰਡਾ ਲਿਆਂਦਾ, ਉਹ ਮੁਗਲ ਹੋਣ, ਅਫਗਾਨ ਹੋਣ, ਇੱਕ ਢੰਗ ਨਾਲ ਬ੍ਰਿਟਿਸ਼ਰ ਹੋਣ ਜਾਂ ਅੱਜ ਦੇ ਹਿੰਦੂਤਵੀ ਹੋਣ, ਉਹਨਾਂ ਨੇ ਸਾਡੇ ਮਰਕਜ਼ ਨੂੰ ਵੀ ਨਿਸ਼ਾਨਾ ਬਣਾਇਆ, ਸਾਡੇ ਹਰਿਮੰਦਰ ਸਾਹਿਬ ਅਕਾਲ ਤਖਤ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਵੀ ਟਾਰਗੇਟ ਕੀਤਾ, ਔਰ ਪੰਥ ਦੇ ਖਿਲਾਫ ਵੀ ਹਰ ਉਹ ਸਾਜ਼ਿਸ਼ ਜਿਹਦੇ ਨਾਲ ਉਹਨਾਂ ਨੂੰ ਕਮਜ਼ੋਰ ਕੀਤਾ ਜਾਏ, ਉਹਨਾਂ ਨੂੰ ਆਪਸ ਦੇ ਵਿੱਚ ਭੰਬਲ ਭੂਸਾ ਪਾ ਕੇ ਲੜਾਇਆ ਜਾਏ, ਔਰ ਜੇ ਫਿਰ ਵੀ ਉਹਨਾਂ ਦੇ ਵਿੱਚ ਡਿਫਾਇੰਸ ਹੈ, ਫਿਰ ਸਿਰਾਂ ਦੇ ਮੁੱਲ ਰੱਖੇ ਜਾਣ, ਫਿਰ ਪਰਸੀਕਿਊਸ਼ਨ ਹੋਏ। 18ਵੀਂ ਸਦੀ ਦੇ ਇਤਿਹਾਸ ਨੂੰ ਤਾਂ ਅਸੀਂ ਰੋਜ਼ਾਨਾ ਦੁਹਰਾਉਂਦੇ, ਔਰ ਪਿਛਲੇ 40 ਸਾਲਾਂ 'ਚ ਕੀ ਕੁਛ ਨਹੀਂ ਵਾਪਰਿਆ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਇਹ ਸਾਰਾ ਪਿਛੋਕੜ ਹੈ ਜਿਹਦੇ 'ਚ ਸਮਝਣਾ ਪਏਗਾ ਕਿ ਅੱਜ ਆਲ ਆਫ ਏ ਸਡਨ ਇਹੀ ਕਾਂਗਰਸੀ ਜਿਹੜਾ ਅਮਰਿੰਦਰ 2 ਦਿਨ ਪਹਿਲਾਂ ਰਾਹੁਲ ਗਾਂਧੀ ਨੂੰ ਡਿਫੈਂਡ ਕਰ ਰਿਹਾ ਕਿ ਨਵੰਬਰ 84 'ਚ ਸਿੱਖਾਂ ਦੀ ਕੋਈ ਨਸਲਕੁਸ਼ੀ ਨਹੀਂ ਹੋਈ। ਉਹਨੇ ਕਿਹਾ ਜੀ ਜਗਦੀਸ਼ ਟਾਈਟਲਰ, ਸੱਜਣ ਕੁਮਾਰ, HKL ਭਗਤ, ਕਮਲਨਾਥ, ਮੈਂ ਇਹਨਾਂ ਦੇ ਨਾਂ ਤਾਂ ਲੈਂਦਾ ਹੀ ਹਾਂ, ਮੈਂ ਤਾਂ ਸਭ ਤੋਂ ਪਹਿਲਾਂ ਗਿਆ ਸੀ। ਇਹ ਤਾਂ ਬਿਲਕੁਲ ਨਹੀਂ। ਹੁਣ ਇਹੀ ਅਮਰਿੰਦਰ ਜਿਹੜਾ ਪਿਛਲਾ ਲਗਭਗ ਜਿਹੜਾ 1.5 ਸਾਲ ਦਾ ਉਹਦਾ ਪੀਰੀਅਡ ਹੈ, ਉਸ ਦੇ ਵਿੱਚ ਉਹਨੇ ਕਿਵੇਂ ਬਾਹਰਲੇ ਸਿੱਖਾਂ ਨੂੰ ਟਾਰਗੇਟ ਕੀਤਾ, ਉਹਨਾਂ ਨੂੰ ਕਿਹਾ ਕਿ ਜੀ ਇਹ ਜਿਹੜਾ ਤੁਸੀਂ ਆਪਣੇ ਬਜ਼ੁਰਗਾਂ ਦੇ ਭੋਗਾਂ ਤੇ ਨਹੀਂ ਆ ਸਕੋਗੇ, ਜੱਗੀ ਜੌਲ ਹੋਏ, ਦੂਸਰੇ ਕੇਸਿਸ ਹੋਣ, ਕਿਵੇਂ ਝੂਠੇ ਕੇਸ ਪਾਏ ਗਏ, ਕਿਵੇਂ ਜਿਹੜੀ ਈਵਨ ਲੰਡਨ ਰੈਲੀ ਨੂੰ ਲੈ ਕੇ ਜਿਹੜੀ ਅਜੇ ਤਾਜ਼ਾ ਹੈ, ਕਿਉਂਕਿ ਬਹੁਤਿਆਂ ਨੂੰ ਪਿਛਲੀ ਚੀਜ਼ ਯਾਦ ਨਹੀਂ ਰਹਿੰਦੀ, ਚਲੋ ਤਾਜ਼ੀ ਕਰ ਲੈ, ਕਿਵੇਂ ਉਸ ਨੂੰ ਲੈ ਕੇ ਵਾਵੇਲਾ ਖੜਾ ਕੀਤਾ, ਕਿਸ ਅੰਦਾਜ਼ ਦੇ ਵਿੱਚ, ਕਿਸ ਜਿਹੜੀ ਹੈ ਉਹ ਬਿਲਕੁਲ ਕੰਡੈਮਨੇਸ਼ਨ ਦੇ ਲਹਿਜੇ ਨਾਲ ਇਹ ਸਿੱਖਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ, ਔਰ ਜਿਸ ਨੂੰ ਜੇ ਪੁੱਛਿਆ ਜਾਂਦਾ ਹੈ ਕਿ ਜੀ ਇਹ ਸਿੱਖ ਜਿਹੜੇ ਆਪਣੇ ਅੱਡ ਹੋਣ ਦੀ ਆਰਟੀਕਲ 25B ਦੀ ਗੱਲ ਕਰਦੇ, ਤੇ ਫਿਰ ਉਹ ਕਹਿੰਦਾ ਜੀ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਅਸੀਂ ਕੌਣ ਸੀ। ਸੋ ਜ਼ਾਹਿਰ ਹੈ ਵੀ ਮੈਂ ਇਹ ਇਸ ਲਈ ਕਹਿਣਾ ਚਾਹੁੰਦਾ ਵੀ ਅੱਜ ਇਹ ਠੀਕ ਹੈ ਅਕਾਲੀਆਂ ਨੂੰ ਜਿਹੜਾ ਉਹ ਕੋਈ ਵੀ ਜਿਹੜਾ ਇਸ ਵੇਲੇ ਕੀ ਕਦੇ ਵੀ ਡਿਫੈਂਡ ਨਹੀਂ ਕਰ ਸਕੇਗਾ ਜੋ ਇਹਨਾਂ ਨੇ ਕਾਲੀਆਂ ਕਰਤੂਤਾਂ ਕੀਤੀਆਂ। ਆਲਰੇਡੀ ਲੋਕਾਂ ਨੇ ਰਿਜੈਕਟ ਕਰਕੇ ਉਹਨੂੰ ਈਵਨ ਮੇਨ ਆਪੋਜੀਸ਼ਨ ਪਾਰਟੀ ਵੀ ਨਹੀਂ ਰਹਿਣ ਦਿੱਤਾ, ਨੰਬਰ 3 ਤੇ ਚਲੇ ਗਏ ਨੇ। ਅਰੇ ਨਫ਼ਰਤ ਹੀ ਹੈ ਜਿਹੜਾ ਇਹਨਾਂ ਦੇ ਸਾਰੇ ਕਿਰਦਾਰ ਲਈ। ਔਰ ਇੱਕ ਤਾਂ ਕੌਮ ਨੇ ਤਾਂ ਸਜ਼ਾ ਦੇਣੀ ਹੈ ਆਪਣੇ ਤੌਰ ਤੇ, ਜੇ ਕੁੱਲ ਮਿਲਾ ਕੇ ਅਸੀਂ ਉਸ ਰੂਹਾਨੀ ਜਾਂ ਉਸ ਗੈਬ ਦੇ ਇਨਸਾਫ ਦੀ ਗੱਲ ਵੀ ਕਰੀਏ ਤਾਂ ਫਿਰ ਇਹ ਉਹ ਸਾਰੇ ਦਾ ਜਿਹੜਾ ਉਹ ਇਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਲੇਕਿਨ ਮੈਂ ਹੁਣ ਉਹਨਾਂ ਦੀ ਗੱਲ ਜ਼ਿਆਦਾ ਕਰਨੀ ਚਾਹੁੰਦਾ। ਬਾਕੀ ਤਾਂ ਹੋ ਗਿਆ, ਸਾਹਮਣੇ ਆ ਗਿਆ ਬਾਦਲਾਂ ਦੀ ਕੀ ਕਰਤੂਤ ਹੈ, ਸੁਮੇਧ ਸੈਣੀ ਨੇ ਕਿੰਨੇ ਵਜੇ ਫੋਨ ਕੀਤਾ, ਇਹਨਾਂ ਨੇ ਕੀ ਕੀਤਾ, ਉਹ ਸੀ ਬਿਗਨਿੰਗ 'ਚ ਹੀ ਕਿਹਾ। ਪਰ ਮੈਂ ਤਾਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਜਿਹੜੇ ਅੱਜ ਡਿਫੈਂਡਰ ਦੇ ਤੌਰ ਤੇ, ਔਰ ਜਿਹੜਾ ਅਮਰਿੰਦਰ ਸਿੰਘ ਜੇ ਕਹਿ ਰਿਹਾ ਹੈ ਕਿ ਜੀ ਇਹ ਹਰਸਿਮਰਤ ਬਾਦਲ, ਵਿਕਰਮ ਮਜੀਠੀਆ, ਦੂਜੇ ਇਹਨਾਂ ਨੇ ਕੋਈ ਕਲਾਸ ਜਿਹੜੀ ਇਹਨਾਂ ਦੀ ਫੈਮਿਲੀ ਦੀ ਹੈ। ਕਿਹੜੀ ਫੈਮਿਲੀ ਦੀ? ਜੋ ਜੀ ਤੇਰੀ ਫੈਮਿਲੀ ਦੀ ਕਲਾਸ ਹੈ, ਅੰਗਰੇਜ਼ਾਂ ਦੇ ਤੁਸੀਂ ਕੁੱਤੇ ਸੀ ਉੱਦਾਂ ਦੇ ਹੀ ਇਹ ਮਜੀਠੀਆ ਸੀ। ਉਸ ਤੋਂ ਪਹਿਲਾਂ ਇਹਨਾਂ ਮਜੀਠੀਆਂ ਨੇ ਜਿਹੜੇ ਉਹ ਰਣਜੀਤ ਸਿੰਘ ਦੇ ਰਾਜ ਨਾਲ ਔਰ ਸਿੱਖ ਰਾਜ ਕਿਵੇਂ ਅੰਗਰੇਜ਼ਾਂ ਦੇ ਨਾਲ ਕੋਲੈਬੋਰੇਸ਼ਨ ਕੀਤੀ, ਇਨਾਮ ਦੇ ਵਿੱਚ ਜਾ ਕੇ ਯੂਪੀ ਦੇ ਵਿੱਚ ਸ਼ੂਗਰ ਮਿਲਸ ਲਈਆਂ। ਕਿਹੜੀ ਕਲਾਸ? ਸੁਰਜੀਤ ਸਿੰਘ ਮਜੀਠੀਆ ਜਾਂ ਦੂਜੇ ਸਾਰੇ ਤੁਸੀਂ ਖਾਲਸਾ ਕਾਲਜ ਡਿਸਟਰੋਏ ਕੀਤਾ, ਲਿਆ ਕੇ ਉਸ ਦੇ ਉੱਤੇ ਕਬਜ਼ਾ ਰੱਖਿਆ ਹੋਇਆ ਹੈ। ਚੀਫ ਖਾਲਸਾ ਦੀਵਾਨ ਤੁਹਾਡੇ ਅੰਗੂਠੇ ਥੱਲੇ ਰਿਹਾ ਆਲਵੇਜ਼। ਔਰ ਤੁਸੀਂ ਅੰਗਰੇਜ਼ ਪ੍ਰਸਤ ਤੋਂ ਹੀ ਜਿਹੜਾ ਪਟਿਆਲਾ ਘਰਾਨਾ ਵੀ ਅੰਗਰੇਜ਼ ਪ੍ਰਸਤ ਸੀ, ਮਜੀਠੀਆ ਘਰਾਨਾ ਵੀ ਜਿਹੜਾ ਅੰਗਰੇਜ਼ ਪ੍ਰਸਤ ਸੀ। ਔਰ ਕਿਵੇਂ ਇੱਕ ਦੂਜੇ ਦੇ ਪੂਰਕ ਰਹੇ। ਜਦੋਂ ਪਿਛਲੀ ਸਰਕਾਰ ਦੇ ਵੇਲੇ ਇੱਕ ਇਮਾਨਦਾਰ ਜਿਹੜਾ ਡਰੱਗ ਐਨਫੋਰਸਮੈਂਟ ਏਜੰਸੀ ਦਾ ਨਿਰੰਜਨ ਸਿੰਘ ਜਲੰਧਰ 'ਚ ਆਇਆ, ਉਹ ਭੋਲਾ ਇੱਕ ਡਰੱਗ ਸਮਗਲਰ ਫੜਿਆ ਗਿਆ, ਵਿਕਰਮ ਮਜੀਠੀਆ, ਇਹ ਕਾਬੂ ਆ ਰਿਹਾ ਸੀ, ਆਲਮੋਸਟ ਸਮਨ ਵੀ ਹੋ ਗਏ, 2 ਵਾਰੀ ਗਿਆ ਵੀ। ਔਰ ਇਹ ਹੋਇਆ ਵੀ ਇਹ ਜਿਹੜੀ ਹੈ ਇਨਕੁਆਇਰੀ ਇਹਨੂੰ CBI ਨੂੰ ਜਿਹੜੀ ਹੈ ਦਿੱਤੀ ਜਾਏ। ਤੇ ਉਦੋਂ ਸਭ ਤੋਂ ਪਹਿਲਾਂ ਇਹਨੇ ਕੈਪਟਨ ਅਮਰਿੰਦਰ ਉਹਦੇ ਡਿਫੈਂਸ 'ਚ ਆਇਆ ਕਿ ਨਾ ਸਾਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਬਹੁਤ ਕੇਪੇਬਲ ਨੇ, ਪੰਜਾਬ ਦੀਆਂ ਪੂਰਾ ਭਰੋਸਾ ਹੈ ਪੰਜਾਬ ਦੇ ਸਾਨੂੰ, ਔਰ ਇਹ ਬਿਲਕੁਲ CBI ਨੂੰ ਨਹੀਂ। ਸੋ ਯਾਨੀ ਜਿਹੜੀ ਮੂਵਮੈਂਟ 'ਚ ਇਨਫੈਕਟ ਅਸਲੀ ਕਲਪਰੇਟ ਕਾਬੂ ਆਉਣ ਦੀ ਕੋਈ ਸੰਭਾਵਨਾ ਸੀ, ਕਦੀ ਕੋਈ ਇਮਾਨਦਾਰ ਬੰਦਾ ਆ ਜਾਂਦਾ, ਜਿਵੇਂ ਸੌਦਾ ਸਾਧ ਦੇ ਮਾਮਲੇ 'ਚ ਬੇਸ਼ੱਕ ਇਹਨਾਂ ਨੇ ਹੀ ਪਾਲਿਆ, ਇਹਨਾਂ ਨੇ ਹੀ ਉਸ ਨੂੰ ਖੜਾ ਕੀਤਾ, BJP ਵੀ ਇਨਵੋਲਵ ਸੀ। ਅਮਰਿੰਦਰ ਦੀ ਆਪਣੀ ਘਰ ਵਾਲੀ ਜਿਹੜੀ ਹੈ, ਪਿਤਾ ਜੀ, ਜਦੋਂ ਪਹਿਲੀ ਵਾਰ ਪਹਿਲਾ ਕੇਸ ਆਇਆ, ਨਹੀਂ ਪਿਤਾ ਜੀ ਤੋਂ ਐਸੇ ਨਹੀਂ ਹੋ ਸਕਤੇ, ਇਹ ਤਾਂ ਸਾਰੇ ਪਿਤਾ ਜੀ ਕਰਕੇ ਉਹਦੇ ਪੈਰਾਂ 'ਚ ਬਹਿਣ ਵਾਲੇ ਸੀ। ਇਹੀ ਹਾਲ ਅਮਰਿੰਦਰ ਦਾ ਸੀ। ਔਰ ਇਲੈਕਸ਼ਨਾਂ ਦੇ ਵੇਲੇ ਗਿਆ ਵੀ, ਉਹਨੇ ਕਿਹਾ ਜੀ ਮੈਂ ਜਾਵਾਂਗਾ। ਔਰ ਇਹ ਸਾਰੇ ਹੀ ਜਿਹੜੇ ਨੇ ਰਲੇ ਹੋਏ ਸੀ, ਕੋਈ ਇਹ ਨਹੀਂ ਹੈ ਇਸ ਵੇਲੇ ਬਲੇਮ ਗੇਮ 'ਚ। ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ। ਇਹਨਾਂ ਨੇ ਸੌਦਾ ਸਾਧ ਨੂੰ ਵੀ ਬਿਲਟ ਕੀਤਾ,
ਇਹਨਾਂ ਨੇ ਰਾਧਾ ਸਵਾਮੀਆਂ ਨੂੰ ਵੀ ਬਿਲਟ ਕੀਤਾ, ਇਹਨਾਂ ਨੇ ਆਸ਼ੂਤੋਸ਼ ਨੂੰ ਵੀ ਬਿਲਟ ਕੀਤਾ। ਅਕਾਲੀਆਂ ਦਾ ਆਪਣਾ ਏਜੰਡਾ ਹੈ, ਇਹਨਾਂ ਦਾ ਆਪਣਾ ਏਜੰਡਾ ਹੈ, ਪਰ ਕੁੱਲ ਮਿਲਾ ਕੇ ਇਹ ਸਾਰੇ ਹੀ ਜਿਹੜੇ ਸਿਆਸੀ ਬਾਂਦਰ ਜਿਹੜੇ ਸਾਨੂੰ ਅਸੈਂਬਲੀ ਦੇ ਵਿੱਚ ਕੂਕਦੇ ਹੂਕਦੇ ਛਾਲਾਂ ਮਾਰਦੇ ਮੂੰਹ ਚੋਂ ਝੱਗ ਸੁੱਟਦੇ ਨਜ਼ਰ ਆਏ, ਇਹ ਅਲਟੀਮੇਟਲੀ ਇਹਨਾਂ ਸਾਰਿਆਂ ਦੀ ਜਿਵੇਂ ਉਹ ਬਾਂਦਰ ਹੋਏ ਭਾਵੇਂ ਰਿਛ ਵੀ ਕਿਤੇ ਨੱਚ ਰਿਹਾ ਹੁੰਦਾ, ਉਹਦੀ ਜਿਹੜੀ ਲਗਾਮ ਹੈ ਜਾਂ ਉਸ ਦੀ ਕਮਾਂਡ ਹੈ ਉਹ ਤਾਂ ਅਲਟੀਮੇਟਲੀ ਮਦਾਰੀ ਦੇ ਕੋਲ ਹੁੰਦੀ ਹੈ। ਔਰ ਇਹ ਜਿਹੜਾ ਮਦਾਰੀ ਹੈ ਉਹ ਏਜੰਸੀਆਂ ਨੇ ਜਿਹੜੀ ਇਹ ਸਾਰੀ ਖੇਡ ਨੂੰ ਖੇਡ ਰਹੀਆਂ ਨੇ, ਉਹਨਾਂ ਨੇ ਕਿਹਨੂੰ ਕਿੰਨੀ ਰੋਪ ਦੇਣੀ ਹੈ ਉਨੀ ਫਿਰ ਉਹਨੂੰ ਵਾਪਸ ਖਿੱਚ ਲੈਂਦੇ ਨੇ, ਕਿਸੇ ਹੋਰ ਨੂੰ ਰੋਪ ਦੇ ਦਿੰਦੇ ਨੇ। ਹੁਣ ਇਹ ਨਵਜੋਤ ਸਿੱਧੂ ਜਿਹੜਾ ਉਸ ਦਾ ਜਾਣ ਹੈ, ਰਾਹੁਲ ਗਾਂਧੀ ਤੋਂ ਵੀ ਕਲੀਅਰੈਂਸ ਲੈਣੀ ਹੈ, ਸੁਸ਼ਮਾ ਸਵਰਾਜ ਦਾ ਵੀ ਉਹਨੂੰ ਟਵੀਟ ਕਰਕੇ ਕਹਿਣਾ ਵੀ ਜਾ, ਫਿਰ ਉਹ ਆਇਆ ਜਿਹੜਾ ਸਾਰਾ ਉਹਦੇ ਦੁਆਲੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿਹੜਾ ਅਸੀਂ ਇੱਕ ਟੌਪਿਕ ਅੱਜ ਦਾ ਅਸੀਂ ਡਿਸਕਸ ਕਰਾਂਗੇ। ਔਰ ਪੰਜਾਬ ਅਸੈਂਬਲੀ ਨੇ ਵੀ ਰੈਜ਼ੋਲੂਸ਼ਨ, ਪਹਿਲਾਂ ਵੀ ਰੈਜ਼ੋਲੂਸ਼ਨ ਕਿਹੜਾ ਨਹੀਂ ਸੀ ਕੀਤਾ ਹੋਇਆ ਕਿ ਵੀ ਉੱਥੇ ਬਣਾਓ। ਸੋ ਕੁੱਲ ਮਿਲਾ ਕੇ ਜਿਹੜਾ ਆਮ ਬੰਦਾ ਹੈ ਉਹ ਤਾਂ ਇੱਕ ਜਾਂ ਦੂਜੇ ਦੀ ਬਿਆਨਬਾਜ਼ੀ ਜਾਂ ਉਹਨਾਂ ਦੇ ਜਿਹੜੇ ਪ੍ਰਵਚਨਾਂ ਵਰਗੇ ਬਿਆਨ ਨੇ ਉਹਨਾਂ ਦੇ ਵਿੱਚੋਂ ਕਾਇਲ ਹੋ ਜਾਂਦਾ ਕਿ ਜੀ ਦੇਖੋ ਅਮਰਿੰਦਰ ਨੇ ਤਾਂ ਅੱਜ ਉਹਦੇ ਵਿਚਲਾ ਜਿਹੜਾ ਹੈ, ਔਰ ਜਿਵੇਂ ਕਾਂਗਰਸ ਨੇ ਅੱਜ ਸਿੱਖਾਂ ਦਾ ਰੋਲ ਅਦਾ ਕੀਤਾ ਹੈ ਕਿ ਵੀ ਉਹ ਤਾਂ ਸਿੱਖ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਨੇ। ਹੁਣ ਉਹੀ ਅਮਰਿੰਦਰ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਕਹਿੰਦਾ ਜੀ ਅਸੀਂ CBI ਨੂੰ ਜਿਹੜਾ ਭਾਵੇਂ ਨਾਂ ਆਏ ਨੇ ਪੁਲਿਸ ਅਫਸਰਸ ਔਰ ਦੂਜਿਆਂ ਦੇ, ਅਸੀਂ ਫੇਅਰ ਹੋਣਾ ਚਾਹੁੰਦੇ ਹਾਂ ਔਰ ਅਸੀਂ ਇਹਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੈ ਉਹ CBI ਨੂੰ ਦਿਆਂਗੇ, ਉਸ ਤੋਂ ਬਾਅਦ ਹੀ ਕਾਰਵਾਈ। ਹੁਣ ਉਹੀ ਜਿਹੜਾ ਕੁਝ ਹਫ਼ਤਿਆਂ ਬਾਅਦ ਪੰਜਾਬ ਅਸੈਂਬਲੀ 'ਚ ਜੀ ਕਾਂਗਰਸ ਨੇ ਮਤਾ ਕੀਤਾ, ਆਮ ਆਦਮੀ ਨੇ ਵੀ, ਉਹਨਾਂ ਨੇ ਕਿਹਾ ਜੀ ਨਹੀਂ 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 ਅਸੀਂ CBI ਤੋਂ ਵਾਪਸ ਲੈ ਲੈਣੇ। ਬਰਗਾੜੀ ਦਾ ਕੇਸ ਵੀ ਹੋਏ, ਬਹਿਬਲ ਕਲਾਂ ਗੋਲੀ ਕਾਂਡ ਵੀ, ਕੋਟਕਪੂਰਾ ਵੀ, ਉਹ ਹੁਣ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਜਾਏਗੀ ਜਿਹੜੀ ਕਿ ਇਸ ਦਾ ਦੀ ਜਿਹੜੀ ਹੀਅਰਿੰਗ ਕਰੇ। ਸੋ ਕੁੱਲ ਮਿਲਾ ਕੇ ਕਿਉਂਕਿ ਬਹੁਤ ਸਾਰੇ ਮੈਨੂੰ ਹੈਰਾਨੀ ਵੀ ਹੋਈ, ਕੁਝ ਜਿਹੜਿਆਂ ਨੇ ਵੀਰਾਂ ਨੇ ਕਾਲ ਕਰਕੇ ਬੜੀ ਤਾਰੀਫ ਕੀਤੀ ਕਿ ਜੀ, ਔਰ ਉਹਦੇ 'ਚ ਖਾਸ ਤੌਰ ਤੇ ਮੈਂ ਦੇਖ ਰਿਹਾ ਸੀ ਵੀ ਟ੍ਰਿਬਿਊਨ ਨੇ 6-7 ਉਹਨਾਂ ਦੀਆਂ ਸਟੇਟਮੈਂਟਸ ਕਿ ਇਸ ਡਿਬੇਟ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਸਭ ਤੋਂ ਵੋਕਲ, ਉਸ ਨੇ ਕੀ ਕਿਹਾ, ਇਹ ਸੰਤੋਖ ਸਿੰਘ ਰੰਧਾਵੇ ਦਾ ਮੁੰਡਾ ਹੈ ਔਰ ਸੰਤੋਖ ਸਿੰਘ ਰੰਧਾਵਾ ਉਹ ਹੈ ਜਿਹਨੇ ਜੂਨ 84 ਤੋਂ ਬਾਅਦ, ਇਹ ਜੂਨ 84 ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ, ਇਹਦਾ ਪਿਓ ਸੰਤੋਖ ਸਿੰਘ ਰੰਧਾਵਾ, ਔਰ ਉਹਨੇ ਸਭ ਤੋਂ ਪਹਿਲਾਂ ਵਧਾਈ ਇੰਦਰਾ ਗਾਂਧੀ ਨੂੰ ਦਿੱਤੀ ਸੀ ਕਿ ਜੀ ਤੂੰ ਬਹੁਤ ਚੰਗਾ ਕੰਮ ਕੀਤਾ। ਔਰ ਉਹ ਬੜੇ ਫਿਊਜ਼ ਸੀ ਉਦੋਂ, ਦਾਰਾ ਸਿੰਘ ਫਿਲਮ ਭਲਵਾਨ ਜਿਹਨੂੰ ਹਨੂਮਾਨ ਰਾਮਾਇਣ ਦੇ ਵਿੱਚ ਬਣਾ ਕੇ ਇਹਨਾਂ ਦਾ ਹੀ ਹਨੂਮਾਨ ਸੀ, ਉਹ ਵਧਾਈਆਂ ਦੇਣ ਵਾਲਿਆਂ ਸੀ। ਰਜਿੰਦਰ ਸਿੰਘ ਸਪੈਰੋ ਸੀ ਔਰ ਇਹ ਸੰਤੋਖ ਸਿੰਘ ਰੰਧਾਵਾ ਸੀ। ਹੁਣ ਉਹਨੇ ਇਹ ਕਿਹਾ ਕਿ ਜੀ ਇਹ ਜਿਹੜਾ ਇਟ ਇਜ਼ ਕਲੀਅਰ ਦੈਟ ਅਕਾਲੀ ਲੀਡਰਸ ਇਨਕਲੂਡਿੰਗ ਦਾ ਬਾਦਲਸ ਹੈਡ ਲਿੰਕਸ ਵਿਦ ਡੇਰਾ ਚੀਫ ਗੁਰਮੀਤ ਰਾਮ ਰਹੀਮ। ਤੁਹਾਡੇ ਨਹੀਂ ਸੀ, ਅਮਰਿੰਦਰ ਦੇ ਨਹੀਂ ਸੀ, ਕਿਹਦੇ ਨਹੀਂ ਸੀ, ਕਿਸੇ ਉਸ ਦਾ ਨਾਂ ਲਓ। ਆਮ ਆਦਮੀ ਪਾਰਟੀ ਵਾਲੇ ਵੀ ਫੂਲਕਾ ਬੁੜਕ ਰਿਹਾ ਸੀ। ਅਜੇ 2 ਦਿਨ ਪਹਿਲਾਂ ਫੂਲਕੇ ਨੇ ਜਿਹੜਾ ਉਹ ਮਨਜੀਤ ਜੀਕੇ ਦੇ ਹੱਕ 'ਚ ਕਿਹਾ ਕਿ ਜੀ ਸੰਤੋਖ ਸਿੰਘ ਟੱਬਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਇਹੀ ਫੂਲਕੇ ਦੀ ਪਾਰਟੀ ਆਮ ਆਦਮੀ, ਜਿੱਥੇ ਕਿ ਉਹ ਰਾਈਵਲਸ ਦੇ ਨਾਲ ਖਹਿਰਾ ਜਾਂ ਦੂਜਿਆਂ ਨਾਲ ਖਲੋਣ ਨੂੰ ਤਿਆਰ ਨਹੀਂ, ਉਹਨੇ ਜਿਹੜਾ ਉਹ ਸੌਦਾ ਸਾਧ ਦੇ ਖਿਲਾਫ ਕੀ ਪਹਿਲਾਂ ਸਾਰੀ ਦੀ ਸਾਰੀ ਕੈਬਨਿਟ ਅਰਵਿੰਦ ਕੇਜਰੀਵਾਲ ਜਾ ਕੇ ਨਿਰੰਕਾਰੀਆਂ ਦੇ ਡੇਰੇ ਲੈ ਕੇ ਗਏ ਔਰ ਉਹਨੇ ਇਹਨਾਂ ਨੂੰ ਕਿਹਾ ਜੀ ਉਹਦੇ ਖਿਲਾਫ ਕੋਈ ਨਾ ਕਰੋ, ਹਮਨੇ ਹਰਿਆਣਾ में भी ਇਲੈਕਸ਼ਨ ਲੜਨੀ ਹੈ। ਸੋ ਉਹਦੇ ਡੇਰੇ ਵੀ ਗਿਆ, ਜਦੋਂ ਕੇਜਰੀਵਾਲ ਪੰਜਾਬ 'ਚੋਂ ਵੀ ਗਿਆ ਫਿਰ ਉਹ ਸੌਦਾ ਸਾਧ ਦੇ ਡੇਰੇ ਵੀ ਗਿਆ ਸਰਸੇ ਦੇ ਵਿੱਚ। ਸੋ ਕੌਣ ਇਹ ਕਹਿ ਸਕਦਾ ਹੈ ਕਹੋ ਜੀ ਕਿ ਇਹ ਨੇ ਸਾਰੇ ਜਿਹੜੇ ਨੇ, ਕਿਉਂਕਿ ਅਲਟੀਮੇਟਲੀ ਗੇਮ ਏਜੰਸੀਆਂ ਦੀ। ਫਿਰ ਉਹਨਾਂ ਨੇ ਕਿਹਾ ਕਿ ਜੀ ਵੀ the Akali BJP government knew that Dera followers were involved in sacrilege incidents, but they turned a blind eye towards it. The Dera chief was let off by Akalis in 2012 for committing sacrilege by dressing up like Guru Gobind Singh. ਉਹਨਾਂ ਨੇ ਸਿੱਖ ਰਿਲੀਜਨ ਨੂੰ ਪੋਲਿਟਿਸਾਈਜ਼ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜੀ ਹੁਣ ਅਸੀਂ ਅਕਾਲੀਆਂ ਤੋਂ SGPC ਜਿਹੜੀ ਆ ਖੋਣੀ ਹੈ ਔਰ both Badal should be sentenced to life imprisonment as their involvement in sacrilege incidents have been। ਕਿ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਦਿਸ ਦੈਟ। ਹੁਣ ਉਹਦੇ 'ਚ ਤੁਸੀਂ ਆਪਣੇ ਸਾਰੇ ਕਾਂਗਰਸੀਆਂ ਦੀ ਲਿਸਟ ਵੀ ਕੱਢ ਲਓ, ਅਕਾਲੀ ਵੀ, ਔਰ ਪਿਛਲੀਆਂ ਚੋਣਾਂ ਵੇਲੇ ਕਿਵੇਂ ਉਹ ਮਲੂਕਾ ਹੋਏ, ਕਿੰਨੇ ਹੋਣ ਜਿਹੜੇ ਇਹਦੇ ਬਾਵਜੂਦ ਕਿ ਅਕਾਲ ਤਖਤ ਦਾ ਹੁਕਮਨਾਮਾ ਸਟੈਂਡ ਕਰਦਾ ਸੀ, ਉਹਨਾਂ ਨੂੰ ਉਹਨਾਂ ਨੇ ਵੈਲਕਮ ਕੀਤਾ। ਫਿਰ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ, ਜਿਹਨੂੰ ਰਾਹੁਲ ਗਾਂਧੀ ਦੀ ਸਿੱਧੀ ਥਾਪੀ ਹੈ ਔਰ ਉਹ ਅਮਰਿੰਦਰ ਨੂੰ ਰਿਪੋਰਟ ਨਹੀਂ ਕਰਦਾ, ਸਿੱਧਾ ਰਾਹੁਲ ਨੂੰ ਕਰਦਾ। ਬਲਰਾਮ ਜਾਖੜ ਵੀ ਜਿਹੜਾ ਉਹਨੇ ਨਵਜੋਤ ਸਿੱਧੂ ਨੂੰ ਸਪੋਰਟ ਕੀਤਾ ਜਦੋਂ ਪਾਕਿਸਤਾਨੋਂ ਆਇਆ। ਸੋ ਇਹ ਵਿਦਨ ਵੀ ਏਜੰਸੀਆਂ ਦੀਆਂ ਗੇਮ ਚੱਲ ਰਹੀਆਂ। ਨਵਜੋਤ ਸਿੱਧੂ ਬਿਲਕੁਲ ਸਰਟੀਫਾਈਡ ਹਿੰਦੂਤਵੀ, ਸ਼ਿਵਜੀ ਦਾ ਭਗਤ,
ਸ਼ਿਵਲਿੰਗ ਸਥਾਪਿਤ ਔਰ ਜਿਹੜਾ ਉਹ ਰੋਲ ਮਾਡਲ ਉਹਨਾਂ ਦਾ ਸਿੱਖ ਹਿੰਦੂਆਈਜ਼ਡ ਹੈ ਉਸ 'ਚ ਉਹ ਪਰਫੈਕਟ ਫਿਟ ਹੁੰਦਾ ਪਰ ਅੱਜ ਕੱਲ੍ਹ ਜਿਵੇਂ ਉਹ ਗੱਲਾਂ ਕਰ ਰਿਹਾ ਜੇ ਉਹਦੀ ਸ਼ਕਲ ਨਾ ਦੇਖੋ ਜਾਂ ਲੱਗੇ ਨਾ ਵੀ ਕੌਣ ਕਹਿ ਰਿਹਾ ਤੇ ਲੱਗਦਾ ਵੀ ਕੋਈ ਟਕਸਾਲੀ ਅਕਾਲੀ ਜਿਵੇਂ ਕਦੇ ਹੁੰਦੇ ਸੀ ਉਸ ਕਿਸਮ ਦੀ ਕੋਈ ਗੱਲ ਕਰ ਰਿਹਾ। ਬਹੁਤਿਆਂ ਨੂੰ ਵੀ ਭੁਲੇਖਾ ਹੈ, ਉਹਨਾਂ ਨੂੰ ਭੁੱਲ ਗਿਆ ਵੀ ਇਹ ਕੱਲ ਤੱਕ ਕੀ ਸੀ। ਉਹ ਕਹਿ ਰਿਹਾ the voice of the people is clear and they want you the CM to act against Akalis. The Badals are Masands of the Sikh qawm. ਹੁਣ ਸਾਰੀ ਸਿੱਖਾਂ ਦੀ ਟਰਮੀਨੋਲੋਜੀ ਜਿਹੜੀ ਇਤਿਹਾਸਕ ਹੈ ਉਹ ਮਾਨੋ ਕਾਂਗਰਸੀਆਂ ਔਰ ਇਹਨਾਂ ਨੇ ਨਵਜੋਤ ਸਿੱਧੂ ਨੇ ਸਿੱਖ ਲਈ, ਇਹ ਮਸੰਦ ਨੇ। They ran away from the debate because they have no explanation to give for a dark phase in the history of Sikhs. ਉਹਨੇ ਕਿਹਾ ਜੀ ਸੁਖਬੀਰ ਜਿਹੜਾ ਉਹ ਸਭ ਨੂੰ ਪੈਸੇ ਨਾਲ ਖਰੀਦ ਸਕਦਾ ਹੈ, ਮੈਂ ਨਹੀਂ ਖਰੀਦਿਆ ਜਾ ਸਕਦਾ। ਔਰ ਇਸੇ ਤਰ੍ਹਾਂ ਉਹਨੇ ਕਿਹਾ ਕਿ ਵੀ ਉਹ ਇਹ ਦੱਸੇ ਕਿ ਜਿਹੜਾ ਡੇਰਾ ਚੀਫ ਤੋਂ ਉਹਨੇ 100 ਕਰੋੜ ਰੁਪਈਆ ਲਿਆ ਸੀ ਜਿਹਦੇ ਨਾਲ ਕਿ ਉਹਦੀ ਫਿਲਮ ਜਿਹੜੀ ਆ ਪੰਜਾਬ 'ਚ ਰਿਲੀਜ਼ ਕਰਨ ਦਿੱਤੀ ਸੀ ਉਸ ਦਾ ਕੀ ਬਣਿਆ। ਭਾਈ ਇਸੇ ਦੀਆਂ ਕੱਢ ਲਓ ਨਵਜੋਤ ਸਿੱਧੂ ਦੀਆਂ, ਜਦੋਂ ਇਹ ਇਕੱਠੇ ਖੜੇ ਨੇ ਸੁਖਬੀਰ ਬਾਦਲ ਤੇ ਉਹ ਕਹਿ ਰਿਹਾ ਇਧਰੋਂ ਭਰ ਕੇ ਆਉਣਗੀਆਂ ਨੋਟਾਂ ਦੀਆਂ ਗੱਡੀਆਂ ਦਿੱਲੀ ਤੋਂ ਤੇ ਇਹ ਕਹਿ ਰਿਹਾ ਸੁਖਬੀਰ ਭਾਜੀ ਨੇ ਉੱਪਰ ਹੋਣਾ ਅਸੀਂ ਥੱਲੇ ਹੋਣਾ ਐਨ ਜਿਹੜਾ ਉਹ ਐਨ ਪੰਜਾਬ ਦੀ ਬੱਲੇ ਬੱਲੇ ਹੋ ਜੂ। ਸੋ ਇਹੀ ਕੱਲ ਤੱਕ ਇਸ ਕਿਸਮ ਦੀ ਬੋਲੀ ਬੋਲਣ ਵਾਲੇ। ਹੁਣ ਮਨਪ੍ਰੀਤ ਬਾਦਲ ਜਿਹਨੂੰ ਪਤਾ ਹੀ ਨਹੀਂ, ਉਹ ਕਹਿੰਦਾ 78 ਦੇ ਵਿੱਚ ਜਿਹੜੇ ਨਿਹੰਗ ਮਰੇ ਸੀ ਉਹ ਫਲਾਣਾ ਹੋਇਆ ਸੀ, ਬਾਦਲ ਨੇ ਲੈਟ ਗੋ। ਨੂੰ ਇਹ ਵੀ ਨਹੀਂ ਪਤਾ ਵੀ 13 ਅਪ੍ਰੈਲ 1978 ਜਿਹਦੇ 40 ਸਾਲਾ ਜਿਹੜੀ ਹੈ ਉਹ ਯਾਦ ਨੂੰ ਪੰਥ ਮਨਾ ਰਿਹਾ। ਉਹਨੇ ਕਿਹਾ ਕਿ ਵੀ ਇਹ ਜਿਹੜਾ ਉਹ ਪੋਲਰਾਈਜੇਸ਼ਨ ਆਫ ਵੋਟਸ ਔਰ ਰਿਲੀਜੀਅਸ ਲਾਈਨਸ ਸ਼ੁਰੂ ਤੋਂ ਹੀ ਕਰਦਾ ਰਿਹਾ ਔਰ ਉਹਨਾਂ ਨੇ ਕਿਹਾ ਇਹਦਾ he had specific inputs about it but still chose to ignore these and let these nihangs die। ਇਹ 1978 ਦੀ ਗੱਲ ਕਰ ਰਿਹਾ। ਔਰ ਫਿਰ ਉਹਨੇ ਕਿਹਾ ਜੀ ਉਸ ਤੋਂ ਬਾਅਦ ਇਹੀ ਸੀ ਜਿਹਨੇ ਦਹਿਸ਼ਤਗਰਦੀ ਨੂੰ ਲਿਆਂਦਾ, 21,000 ਬੰਦਾ ਪੰਜਾਬ 'ਚ ਮਾਰਿਆ ਗਿਆ। ਔਰ ਦੂਸਰਾ ਜਿਹੜਾ ਇਸ ਵੇਲੇ ਬਹੁਤ ਵੋਕਲ ਅਮਰਿੰਦਰ ਦਾ ਹੈ ਜਿਹਦੇ ਰਾਹੀਂ ਉਹ ਜਿਹੜਾ ਸਿੱਖ ਹਲਕਿਆਂ ਦੇ ਵਿੱਚ ਜਿਹਨੂੰ ਤੁਸੀਂ ਕਹੋ ਵੀ ਸੰਨ ਲਾਉਣ ਦੀ ਕੋਸ਼ਿਸ਼ ਹੈ ਉਹ ਤ੍ਰਿਪਤ ਰਜਿੰਦਰ ਬਾਜਵਾ, ਇਹ ਸੁਖਜਿੰਦਰ ਸਿੰਘ ਰੰਧਾਵੇ ਤੋਂ ਬਾਅਦ ਦੂਜਾ ਪਾਵਰਫੁਲ ਪਾਰਟ ਹੈ। ਉਹ ਇਹ ਕਹਿੰਦਾ ਫਾਰਮਰ ਚੀਫ ਮਿਨਿਸਟਰ ਬਾਦਲ ਹੈਜ਼ ਡੈਸੀਮੇਟਡ ਦਾ ਵੈਰੀ ਫਿਲਾਸਫੀ ਆਫ ਅਕਾਲੀ ਦਲ ਐਂਡ ਗੇਵ ਦਾ ਰੇਨਸ ਆਫ ਦਾ ਵਨਸ ਪੰਥਕ ਪਾਰਟੀ ਇਨਟੂ ਹੈਂਡਸ ਆਫ ਹਿਸ ਫੈਮਿਲੀ ਮੈਂਬਰਸ। ਜੀ ਪੰਥਕ ਪਾਰਟੀ ਦਾ ਟੱਬਰ ਦੀ ਬਣ ਗਈ। ਬਾਦਲ ਐਂਡ ਸੁਖਬੀਰ ਫੇਲਡ ਔਨ ਐਵਰੀ ਫਰੰਟ ਇਨ ਡੀਲਿੰਗ ਵਿਦ ਸੈਕਰੀਲੇਜ ਇਨਸੀਡੈਂਟਸ। The then DGP Sumedh Saini, who ordered firing at Babel Kala and Kotkapura, was involved in Ludhiana's infamous Saini Motors case। ਹੁਣ ਯਾਦ ਆ ਗਿਆ ਸੈਣੀ ਮੋਟਰਸ, ਪਹਿਲਾਂ ਨਹੀਂ ਤੁਹਾਨੂੰ ਯਾਦ ਆਇਆ ਜਦੋਂ ਵਾਇਸਸ ਫਾਰ ਫਰੀडम ਨੇ ਸੁਮੇਧ ਸੈਣੀ ਨੂੰ ਜਦੋਂ ਬਾਦਲ ਨੇ DGP ਬਣਾਇਆ, ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ 'ਚ ਹੋਈ ਜਿਹਦੇ ਤੇ ਹੀਅਰਿੰਗ ਹੋਈ ਕਿ ਭਾਈ ਇਹਨੇ ਸੈਣੀ ਮੋਟਰਸ 'ਚ 4 ਮਾਰੇ ਹੋਏ ਨੇ ਬੇਗੁਨਾਹ, ਇਹਨੇ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਉਹ ਪਿਤਾ ਔਰ ਮਾਸੜ ਮਾਰਿਆ ਹੋਇਆ ਔਰ ਇਹ ਬਲਵਿੰਦਰ ਸਿੰਘ ਜਟਾਣਾ ਦਾ ਜਿਹੜਾ ਟੱਬਰ ਜਿਉਂਦੇ ਸਾੜੇ ਹੋਏ ਨੇ ਉਹ ਉਸ ਪੂਲੇ ਤੋਂ। ਉਦੋਂ ਤੁਹਾਨੂੰ ਕਿਸੇ ਨੂੰ, ਤੁਹਾਡੀ ਕਾਂਗਰਸ ਨੂੰ ਕਿਸੇ ਨੂੰ ਯਾਦ ਨਹੀਂ ਆਇਆ ਵੀ ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਖਲੋ ਕੇ ਕਹੋ ਵੀ ਇਹ DGP ਬਣਨ ਦੇ ਕਾਬਲ ਨਹੀਂ ਹੈ। ਉਦੋਂ ਤਾਂ ਇਹ ਤੁਹਾਡਾ ਵੀ ਸਾਰਿਆਂ ਨੂੰ ਜਿਹੜਾ ਉਹ ਸੂਟ ਕਰਦਾ ਸੀ। ਹੁਣ ਇਹ ਕਹਿ ਰਿਹਾ ਕਿ ਜਿਹੜਾ ਸੁਮੇਧ ਸੈਣੀ ਹੈ ਹੂ ਆਰਡਰ ਫਾਇਰਿੰਗ ਬੇਬਲ ਕਲਾ ਐਂਡ ਕੋਟਕਪੂਰਾ ਵਾਸ ਇਹ ਲੁਧਿਆਣੇ 'ਚ ਇਨਵੋਲਵ ਸੀ। ਦੇਰ ਆਰ ਸਿਵਲ ਐਂਡ ਪੁਲਿਸ ਆਫੀਸਰਸ ਹੂ ਆਰ ਅਫਰੇਡ ਆਫ ਐਕਟਿੰਗ ਅਗੇਂਸਟ ਹਿਮ। ਉਹਨਾਂ ਨੇ ਕਿਹਾ ਜੀ ਮੈਨੂੰ ਤੁਸੀਂ ਬਣਾਓ ਜ਼ਰਾ, ਮੈਂ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾ ਕੇ ਉਹਨੂੰ ਅਰੈਸਟ ਕਰਾਂਗਾ। ਇਸੇ ਕਿਸਮ ਦਾ ਹੀ ਫੂਲਕੇ ਦਾ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਹਾਂ ਕਿ ਵੀ ਭਾਵੇਂ ਇਸ ਨੂੰ ਬੜਾ ਆਸ ਦੇ ਨਾਲ ਇਸ ਡਿਬੇਟ ਦੀ ਗੱਲ ਹੋ ਰਹੀ ਹੈ ਪਰ ਕੁੱਲ ਮਿਲਾ ਕੇ ਇਹ ਜਿਹੜੀ ਸਾਰੀ ਇੱਕ ਮਹਿਜ਼ ਡਰਾਮੇਬਾਜ਼ੀ ਹੈ। ਸਿੱਖ ਕੌਮ ਨੂੰ ਇਹ ਸਮਝਣ ਦੀ ਲੋੜ ਹੈ ਕਿ ਉੱਥੇ ਪੰਜਾਬ ਨੂੰ ਨਾ ਪਹਿਲਾਂ ਬਾਦਲ ਰਨ ਕਰਦਾ ਸੀ ਨਾ ਅੱਜ ਅਮਰਿੰਦਰ ਰਨ ਕਰਦੇ, ਇਹਨੂੰ ਇੰਟੈਲੀਜੈਂਸ ਏਜੰਸੀਆਂ ਰਨ ਕਰਦੀਆਂ ਔਰ ਇਸ ਵੇਲੇ ਤਾਂ ਹਿੰਦੂਤਵੀ ਸ਼ੋ ਬॉय ਬਣ ਕੇ ਬਾਦਲ ਨੇ ਵੀ ਟੂ ਦਾ ਹਿਲਟ ਔਰ ਕਿਸੇ ਨੂੰ ਵੀ ਆਂਚ ਨਹੀਂ ਆਏਗੀ। ਇਹ ਗੱਲ ਯਕੀਨੀ ਬਣਾਉਂਦੇ ਨੇ ਜਿਨ੍ਹਾਂ ਲਈ ਤੁਸੀਂ ਜਿਹੜੇ ਆ ਕੰਮ ਕਰਦੇ ਹੋ ਨਾ ਬਾਦਲਾਂ ਦੇ ਹੁਣ ਕਹੋ ਜੀ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਦੇ ਦਿਓ, ਕਿਨੇ ਦੇਣੀ ਹੈ? ਰਲ ਕੇ ਤਾਂ ਅਸੈਂਬਲੀ ਦੀਆਂ ਚੋਣਾਂ ਲੜੀਆਂ ਨੇ ਅਮਰਿੰਦਰ ਨੇ ਔਰ ਬਾਦਲ ਨੇ। ਪਾਰਲੀਮੈਂਟ ਦੀਆਂ ਚੋਣਾਂ 2019 'ਚ ਨੇ, ਆਲਰੇਡੀ ਸੀਟਾਂ ਦੀ ਡਿਸਕਸ਼ਨ ਹੋ ਰਹੀ ਹੈ ਕਿ ਭਾਈ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹਨੂੰ ਬਠਿੰਡੇ ਤੋਂ ਫਿਰੋਜ਼ਪੁਰ ਮੂਵ ਕਰ ਦਈਏ ਔਰ ਅਮਰਿੰਦਰ ਦਾ ਮੁੰਡਾ ਜਿਹੜਾ ਉੱਥੋਂ ਰਨ ਕਰੇ ਬਠਿੰਡੇ ਤੋਂ ਔਰ ਇਸੇ ਤਰ੍ਹਾਂ ਪ੍ਰਨੀਤ ਕੌਰ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ 4 ਸੀਟਾਂ ਜਿਹੜੀਆਂ ਪਾਰਲੀਮੈਂਟ ਦੀਆਂ ਆਮ ਆਦਮੀ ਪਾਰਟੀ ਕੋਲ ਸੀ
ਇਹ ਤਾਂ ਖੋਈਆਂ ਹੀ ਜਾਣੀਆਂ ਨੇ ਤੇ ਉਹ ਪ੍ਰਨੀਤ ਕੌਰ ਨੂੰ ਪਟਿਆਲੇ ਤੋਂ ਲਿਆਉਣਾ ਚਾਹੁੰਦਾ, 2 ਚੋਂ ਮੁੰਡੇ ਜਾਂ ਵਾਈਫ ਚੋਂ ਇੱਕ ਤਾਂ ਮਿਲੇਗੀ। ਸੋ ਕੁੱਲ ਮਿਲਾ ਕੇ ਉਹ ਤਾਂ ਰਲੇ ਹੋਏ ਸੀਟਾਂ ਡਿਸਕਸ ਕਰ ਰਹੇ ਨੇ ਕਿ ਪੋਲੀਟੀਕਲ ਸਟ੍ਰੈਟਜੀ ਕੀ ਹੋਏ, ਤੇ ਸਿੱਖ ਸਮਝਦੇ ਨੇ ਕਿ ਵੀ ਦੇਖੋ ਹੁਣ ਬਾਦਲਾਂ ਤੇ ਵੀ ਐਕਸ਼ਨ ਹੋ ਜਾਏਗਾ, ਸੁਮੇਧ ਸੈਣੀ ਤੇ ਵੀ ਹੋ ਜਾਏਗਾ। ਆ ਇੱਕ ਸ਼ਿਵ ਕੁਮਾਰ ਜਿਹਦਾ ਮੁੰਡਾ ਇੱਕ ਉਹ ਜਿਊਲਰ ਤੋਂ ਲੁੱਟਣ ਦੇ ਮਾਮਲੇ 'ਚ ਜਿਹਨੂੰ ਹੋਇਆ, ਜਿਹੜਾ DIG ਲੈਵਲ ਦਾ ਆਫੀਸ਼ੀਅਲ ਇਨਵੈਸਟੀਗੇਟ ਕਰ ਰਿਹਾ ਸੀ, ਜਿਹਨੇ ਇੰਨੇ ਸਾਲ 8 ਸਾਲ ਕੇ 10 ਸਾਲ ਕੀਤਾ, ਕਿਸ ਅੰਦਾਜ਼ 'ਚ ਬਾਅਦ ਦੇ ਵਿੱਚ ਇੱਕ ਹੋਰ ਫੇਕ ਬੰਦਾ ਵਿਚਾਲੇ ਖੜਾ ਕਰਤਾ ਉਹਨਾਂ ਨੇ। ਉਹਨੇ ਕਿਹਾ ਜੀ ਇਹਨੇ ਜਿਹੜਾ ਇਨਵੈਸਟੀਗੇਟਿਵ ਟੀਮ ਸੀ ਉਹਦੇ ਖਿਲਾਫ ਕਰਨ ਵਾਲਾ, ਉਹਨੇ ਇਹਨੇ 10 ਲੱਖ ਰੁਪਈਆ ਮੰਗਿਆ ਸ਼ਿਵ ਕੁਮਾਰ ਤੋਂ ਕਿ ਜੀ ਮੈਂ ਤੁਹਾਨੂੰ ਕੇਸ ਚੋਂ ਕਲੀਅਰ ਕਰ ਦਿੰਦਾ। CBI ਨੇ ਸਵੇਰੇ 4 ਵਜੇ ਜਾ ਕੇ ਉਹਦੇ DIG ਦੇ ਘਰ ਛਾਪਾ, ਹਾਲਾਂਕਿ ਹੈ ਕੁਛ ਨਹੀਂ ਸੀ, ਲੇਕਿਨ ਉਹਨਾਂ ਨੇ ਐਂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਇਨੋਸੈਂਟ ਸ਼ਿਵ ਕੁਮਾਰ ਸ਼ਰਮਾ ਜਿਹੜਾ ਉਸ ਨੂੰ ਇਹ ਫਸਾ ਰਿਹਾ DIG। ਹਾਲਾਂਕਿ ਉਹ ਇੱਕ ਇਮਾਨਦਾਰੀ ਨਾਲ ਉਹਨੇ ਪੂਰਾ ਜਦੋਂ ਇਹਦੇ ਚਾਰਜ ਹੋਇਆ ਔਰ ਇਹਨੂੰ ਜਿਹੜਾ ਭਗੌੜਾ ਕਰਾਰ ਦਿੱਤਾ, ਉਹਨੇ ਕਿਹਾ ਜੀ ਮੇਰੇ ਤੇ ਬਹੁਤ ਪ੍ਰੈਸ਼ਰ ਸੀ ਪੋਲੀਟੀਕਲ ਵੀ, ਪੁਲਿਸ ਵਾਲਿਆਂ ਦਾ ਵੀ, ਲੇਕਿਨ ਇਹ ਕਹਿਣ ਤੋਂ 3 ਦਿਨ ਬਾਅਦ ਉਹਦੇ ਘਰ ਤੇ CBI ਰੇਡ ਕਰ ਰਹੀ। ਸੋ ਮਤਲਬ ਇਹ ਜਿਹੜੇ ਇਹਨਾਂ ਦੇ ਡਾਰਲਿੰਗ ਬਲੂ ਆਈਡ ਬॉयਜ਼ ਸੀ, ਉਹ ਭਾਵੇਂ ਸੁਮੇਧ ਸੈਣੀ ਹੋਏ, ਭਾਵੇਂ ਇਜ਼ਹਾਰ ਆਲਮ ਹੋਏ, ਭਾਵੇਂ ਇਜ਼ਹਾਰ ਆਲਮ ਨੂੰ ਕਿਨੇ ਜਿਹੜਾ ਉਹ ਰੀਹੈਬਿਲਿਟੇਟ ਕੀਤਾ, DGP ਲੈਵਲ ਤੱਕ ਵੀ ਗਿਆ, ਉਹਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਵੀ ਬਣਾਇਆ, ਹੁਣ ਵੀ ਉਹ ਅਕਾਲੀ ਦਲ ਦਾ ਅਹੁਦੇਦਾਰ ਹੈ। ਔਰ ਇਹ ਸਾਰੀਆਂ ਡਰਾਮੇਬਾਜ਼ੀਆਂ ਕਿਹਨੂੰ ਦਿਖਾਉਣ ਲਈ ਕੀਤੀਆਂ ਜਾਂਦੀਆਂ। ਸੋ ਘੱਟੋ ਘੱਟ ਇੱਕ ਗੱਲ ਸਪਸ਼ਟ ਤੌਰ ਤੇ ਸਾਡੇ ਜਾਗਰੂਕ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇਸ ਦੇ ਵਿੱਚ ਇਹ ਸਿਰਫ ਉਸ ਕਿਸਮ ਦਾ ਛਲਾਵਾ ਹੈ, ਔਰ ਇਹ ਇਵੇਂ ਹੀ ਹੈ ਜਿਵੇਂ ਕਿ ਅਸੀਂ ਕਈ ਵਾਰ ਡੈਜ਼ਰਟ ਦੇ ਵਿੱਚ ਜਿਹੜਾ ਉਹ ਮ੍ਰਿਗ ਤ੍ਰਿਸ਼ਨਾ ਜਿਹਨੂੰ ਕਹਿੰਦੇ ਨੇ ਉਹ ਲੱਭਦੇ, ਉਹ ਕਿਸੇ ਮਾਮਲੇ 'ਚ ਵੀ ਹੋਏ, ਅਲਟੀਮੇਟਲੀ ਉੱਥੇ ਪਹੁੰਚੋ ਫਿਰ ਉਹ ਡੈਜ਼ਰਟ ਹੀ ਹੁੰਦਾ, ਇਹ ਭਜਾ ਕੇ ਉਹ ਮਰ ਜਾਂਦਾ ਹੈ, ਮਿਰਗ ਉਹਦੇ 'ਚ ਪਾਣੀ ਲੱਭਦਾ। ਸਾਡਾ ਹਾਲ ਇਹੀ ਹੈ ਵੀ ਅਸੀਂ ਇੱਕ ਤੋਂ ਬਾਅਦ ਇੱਕ, ਦੂਜੇ ਤੋਂ ਬਾਅਦ ਇੱਧਰ ਅੱਜ ਹੀ ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਤੋਂ ਕਾਲ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਉਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਸਾਕਾ ਨਕੋਦਰ ਨਾਲ ਸੰਬੰਧਿਤ ਸੀ ਵੀ ਉਸ ਦੇ ਉੱਤੇ ਕੰਵਰ ਸੰਧੂ ਵੀ ਅਸੈਂਬਲੀ ਦੇ ਵਿੱਚ ਬੋਲੇ ਹੈ, ਔਰ ਹੋਰ ਵੀ ਉਹਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਟਰੂਥ ਬਾਹਰ ਲਿਆਵਾਂਗੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਬੇਸ਼ੱਕ ਤੁਹਾਡਾ ਐਫਰਟ ਔਰ ਇੱਕ ਬੜਾ ਜ਼ਰੂਰੀ ਹੋਇਆ ਔਰ ਚੰਗਾ ਹੈ ਕਿ ਉਹਨਾਂ ਸਾਕਾ ਨਕੋਦਰ ਦੇ 4 ਯੋਧਿਆਂ ਨੂੰ ਜਿਹੜਾ ਉਹਦੀ ਰੈਕਗਨੀਸ਼ਨ ਮਿਲੀ ਹੈ, ਪਰ ਇਹ ਰਲਾ ਮਿਲਾ ਕੇ ਸਾਰੀਆਂ ਖੇਡਾਂ ਤੇ ਏਜੰਸੀਆਂ ਦੀਆਂ ਨੇ ਕਿਹਨੂੰ ਸਜ਼ਾ ਦੇਣੀ ਹੈ, ਇਹ ਸਾਰਿਆਂ ਨੂੰ ਹੀ, ਇਹ ਸਿਰਫ ਸਿਰਾਂ ਦੇ ਮੁੱਲ ਸਾਡੇ ਹੀ ਹੋਣੇ ਨੇ। ਅਸੀਂ ਸੈਡੀਸ਼ਨ ਔਰ ਦੇਸ਼ ਧਰੋਹੀ ਹੋਣਾ ਉਸ ਮੁਲਕ ਜਦੋਂ ਤੱਕ ਅਸੀਂ ਇਹ ਗੁਲਾਮੀ ਦੇ ਸੰਗਲ ਕੱਟ ਨਹੀਂ ਦਿੰਦੇ, ਔਰ ਜਿਹੜੀ ਸਾਡੀ ਪਿਤਰੀ ਭੂਮੀ ਹੈ, ਸਾਡੀ ਮਾਤਰੀ ਭੂਮੀ ਹੈ, ਸਿੱਖ ਹੋਮਲੈਂਡ ਦਰਿਆਏ ਜਮਨਾ ਤੋਂ ਵਾਘਾ ਤੱਕ, ਇਸ ਨੂੰ ਅਸੀਂ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਨਹੀਂ ਕਰਵਾ ਲੈਂਦੇ, ਅਸੀਂ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ, ਝੂਲ ਦੇ ਨਿਸ਼ਾਨ ਸਾਹਿਬਾਂ ਨੂੰ, ਸਿੱਖੀ ਦੇ ਵਿਲੱਖਣ ਰੂਪ ਨੂੰ, ਔਰ ਜਿਹੜਾ ਖਾਲਸੇ ਦਾ ਸੋਵਰਨ ਕਰੈਕਟਰ ਜਿਸ ਦੇ ਜ਼ਿੰਮੇ ਇਹ ਕੰਮ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਜਿਹੜਾ ਹਿਊਮਨ ਸਿਵਲਾਈਜੇਸ਼ਨ 'ਚ ਆਈਡੀਆ, ਇਹ ਲੜਾਈ ਕੋਈ ਬੰਦਿਆਂ ਦੀ ਨਹੀਂ ਹੈ ਜਾਂ ਇਹ ਕਿਸੇ ਇੱਕ ਦੀ ਦੂਜੇ ਦੇ ਖਿਲਾਫ ਨਹੀਂ ਹੈ। ਇਹ ਜਿਵੇਂ ਕਿ ਸਾਡੇ ਇੱਕ ਵੀਰ ਨੇ ਲਿਖਿਆ, ਉਹਨੇ ਕਿਹਾ ਜੀ ਇਹ ਵਾਰ ਆਫ ਸਿਵਲਾਈਜੇਸ਼ਨਸ ਹੈ। ਇੱਕ ਪਾਸੇ ਹਿੰਦੂਤਵਾਦੀ ਬ੍ਰਾਹਮਣਵਾਦ ਦੀ ਸੱਭਿਅਤਾ, ਜ਼ਾਤ ਪਾਤੀ ਸਿਸਟਮ, ਦੂਜੇ ਪਾਸੇ ਗੁਰੂ ਨਾਨਕ ਦੀ ਸਰਬੱਤ ਦੇ ਭਲੇ ਦੀ ਜਿਹੜੀ ਹੈ ਸਿਵਲਾਈਜੇਸ਼ਨ, ਤਹਿਜ਼ੀਬ, ਸਿੱਖ ਤਹਿਜ਼ੀਬ, ਜਿਹੜੀ ਕਿ ਉਸ ਧਰਤੀ ਦੇ ਉੱਤੇ ਜੇ ਖਾਲਿਸਤਾਨ ਅਸੀਂ ਕਾਇਮ ਕਰਦੇ ਹਾਂ ਤੇ ਉਸ ਦੇ ਵਿੱਚ ਇੱਕ ਆਦਰਸ਼ ਦੇ ਤੌਰ ਦੇ ਉੱਤੇ ਦੁਨੀਆ ਦੇ ਲਈ ਇੱਕ ਰੋਲ ਮਾਡਲ ਹੋਏਗਾ। ਸੋ ਅਸੀਂ ਜਿਹੜਾ ਹੈ ਉਹ ਗੱਲ ਦੀ ਤਹਿ ਨੂੰ ਸਮਝੀਏ ਔਰ ਉਦੋਂ ਤੱਕ ਜਾਈਏ। ਇਹ ਜਿਹੜਾ ਉੱਪਰੋਂ ਦੇਖ ਦੂਖ ਕੇ ਆਪਣਾ ਵਕਤ ਜ਼ਾਇਆ ਕਰਨਾ ਹੈ ਜਾਂ ਬੇਮਾਨੀ ਆਸ ਕਦੇ ਇਹਦੇ ਤੋਂ ਕਦੇ ਉਹਦੇ ਤੋਂ, ਫਿਰ ਇਹ ਕਹਿਣਾ ਜੀ ਕਿਹਦੇ ਤੇ ਭਰੋਸਾ ਕਰੀਏ। ਭਰੋਸਾ ਸਿਰਫ ਆਪਣੇ ਗੁਰੂ ਤੇ, ਗੁਰੂ ਕਲਗੀਧਰ ਤੇ ਕਰੀਏ ਔਰ ਗੁਲਾਮੀ ਦੇ ਸੰਗਲ ਕੱਟਣ ਦਾ ਰਿਜ਼ੋਲਵ, ਇਹੀ ਅਲਟੀਮੇਟਲੀ ਸਾਡਾ ਜਿਹੜਾ ਉਹ ਰਿਜ਼ੋਲਵ ਹੋਣਾ ਚਾਹੀਦਾ ਹੈ, ਹਰ ਸਾਹ ਦੇ ਨਾਲ, ਸੌਂਦਿਆਂ ਵੀ
ਤੇ ਜਾਗਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।